ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਬਿਜ਼ਨਸ ਇੰਸ਼ੋਰੈਂਸ ਜਾਂ ਓਬਾਮਾ ਕੇਅਰ ਜਾਂ ਮੈਡੀਕੇਅਰ ਬਾਬਤ ਤੁਸੀਂ ਪਾਲਿਸੀ ਕਰਵਾਉਣੀ ਹੈ ਜਾਂ ਉਹਦੇ ਬਾਬਤ ਕੋਈ ਸਲਾਹ ਚਾਹੀਦੀ ਹੈ ਤਾਂ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੌਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾ ਨੀਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਐਮਕੇ ਮਾਰਕੀਟ, ਕਸ਼ਮੀਰ ਸਿੰਘ ਸੈਕਰਾਮੈਂਟੋ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਅੱਜ ਦਿਨ ਸੋਮਵਾਰ ਹੈ 1 ਜਨਵਰੀ 2024, 17 ਪੋ ਨਾਨਕ ਸ਼ਾਹੀ ਸੰਮਤ 555। ਪੰਜਾਬੀ ਰੇਡੀਓ ਯੂਐਸਏ ਦੇ ਸਰੋਤੇ ਜਿਸ ਵੀ ਮੀਡੀਅਮ ਦੇ ਰਾਹੀਂ, ਜਿਸ ਵੀ ਪਲੇਟਫਾਰਮ ਦੇ ਰਾਹੀਂ ਪੰਜਾਬੀ ਰੇਡੀਓ ਯੂਐਸਏ ਨੂੰ ਸੁਣ ਰਹੇ ਨੇ, ਉਹਨਾਂ ਸਾਰਿਆਂ ਨੂੰ ਹੀ ਦੇਖ ਰਹੇ ਨੇ, ਉਹਨਾਂ ਸਾਰਿਆਂ ਨੂੰ ਹੀ ਨਵੇਂ ਸਾਲ 2024 ਦੀਆਂ ਬਹੁਤ-ਬਹੁਤ ਮੁਬਾਰਕਾਂ। ਪੰਜਾਬੀ ਰੇਡੀਓ ਯੂਐਸਏ ਤੁਹਾਡੇ ਇਸ ਨਵੇਂ ਸਾਲ ਦੇ ਵਿੱਚ ਤੁਹਾਡੀ ਤੰਦਰੁਸਤੀ, ਸਿਹਤਯਾਬੀ ਤੇ ਹੋਰ ਕਾਮਯਾਬੀਆਂ ਦੀ ਅਰਦਾਸ ਕਰਦਾ ਤੇ ਉਮੀਦ ਕਰਦਾ ਕਿ ਤੁਸੀਂ ਆਪਣਾ ਪੰਜਾਬੀ ਰੇਡੀਓ ਯੂਐਸਏ ਨੂੰ ਜਿਹੜਾ ਸਹਿਯੋਗ ਹੈ, ਜਿਹੜਾ ਪਿਆਰ ਹੈ, ਉਹ ਇਸੇ ਤਰ੍ਹਾਂ ਦਿੰਦੇ ਰਹੋਗੇ। ਖਬਰਾਂ ਵੱਲ ਵਧਣ ਤੋਂ ਪਹਿਲਾਂ ਮਿੰਟੂ ਜੀ, ਤੁਹਾਨੂੰ ਵੀ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ। ਜੀ ਸ਼ੁਕਰੀਆ, ਸਾਰਿਆਂ ਨੂੰ ਨਵਾਂ ਸਾਲ ਮੁਬਾਰਕ ਜੀ। ਸੋ ਆਪਾਂ ਖਬਰਾਂ ਦੇ ਵੱਲ ਆਈਏ ਮਿੰਟੂ ਜੀ, ਤੇ ਸ਼ੁਰੂਆਤ ਕਰਗੇ ਭਾਜਪਾਈ ਜਿਹੜੇ ਦੋਸ਼ੀ ਨਿਕਲੇ ਨੇ BHU ਗੈਂਗਰੇਪ ਮਾਮਲੇ ਦੇ ਜੀ। ਦੇਖੋ, ਇਹ ਨਾ 1 ਤਰੀਕ ਨੂੰ ਮਾਮਲਾ ਵਾਪਰਿਆ ਸੀਗਾ, 1 ਨਵੰਬਰ ਦੀ ਸ਼ਾਮ ਨੂੰ। ਵੈਸੇ ਸ਼ਾਮ ਨਹੀਂ, ਉਹ ਤਾਂ ਰਾਤ ਕਹਿ ਸਕਦੇ ਹਾਂ। ਤੇ ਹੋਇਆ ਕੀ ਸੀਗਾ ਕਿ ਇੱਕ ਲੜਕੀ ਜਿਹੜੀ ਕਿ ਆਪਣੇ ਕਿਸੇ ਦੋਸਤ ਨਾਲ ਟਹਿਲ ਰਹੀ ਸੀ ਕੈਂਪਸ ਦੇ ਵਿੱਚ ਹੀ, 3 ਜਣਿਆਂ ਨੇ ਉਹਦਾ ਫਰੈਂਡ ਜਿਹੜਾ ਸੀ ਉਹਨੂੰ ਭਜਾ ਦਿੱਤਾ ਤੇ ਮੁੜ ਕੇ ਉਸ ਤੋਂ ਬਾਅਦ ਉਹਨੂੰ ਧੂ ਕੇ ਤੇ ਇਹਨਾਂ ਨੇ ਦਰਿੰਦਗੀ ਕੀਤੀ। ਅੱਛਾ, ਬੜਾ ਰੌਲਾ ਪਿਆ ਸੀਗਾ। ਹੁਣ ਤੁਸੀਂ ਹਿਸਾਬ ਲਾ ਲਓ ਕਿ ਜਗ੍ਹਾ ਹੈ ਵਾਰਾਣਸੀ, ਬਨਾਰਸ। BHU ਦਾ ਮਤਲਬ ਇਹੀ ਹੋ ਗਿਆ ਨਾ, ਬਨਾਰਸ ਹਿੰਦੂ ਯੂਨੀਵਰਸਿਟੀ। ਯੋਗੀ ਦਾ ਰਾਜ, ਸਾਰਾ ਕੁਝ ਉਹੀ। ਤਾਂ ਹੁੰਦਾ ਕੀ ਹੈ ਕਿ 1 ਨਵੰਬਰ ਤੋਂ ਲੈ ਕੇ 30 ਦਸੰਬਰ ਤੱਕ ਕੋਈ ਗ੍ਰਿਫਤਾਰੀ ਨਹੀਂ ਜੀ। ਅੱਛਾ, ਸਾਰੇ CCTV ਖੰਗਾਲ ਲਏ ਸਨ, ਪੀੜਤਾ ਨੇ ਇਹਨਾਂ ਨੂੰ ਪਛਾਣ ਲਿਆ ਸੀਗਾ। ਇਹ ਸਾਰਾ ਕੁਝ ਜਿਹੜਾ ਹੈ ਨਾ, ਉਹ ਇਸ ਕਰਕੇ ਮੈਂ ਤੁਹਾਨੂੰ ਦੱਸਣ ਡਿਆ ਕਿ ਇਹਨਾਂ ਬੰਦਿਆਂ ਦੀ ਗ੍ਰਿਫਤਾਰੀ ਪਹਿਲਾਂ ਹੀ ਹੋ ਸਕਦੀ ਸੀ, ਪਰ ਪ੍ਰੋਬਲਮ ਇਹ ਸੀਗੀ ਵਿੱਚ ਕਿ ਉਧਰੋਂ ਚੱਲਣ ਡਿਆ ਸੀਗਾ ਮੱਧ ਪ੍ਰਦੇਸ਼ ਦਾ ਇਲੈਕਸ਼ਨ ਜਾਂ ਕੁਝ ਹੋਰ ਸਟੇਟਾਂ ਦਾ ਵੀ ਇਲੈਕਸ਼ਨ। ਤੇ ਜੇ ਇਹਨਾਂ ਨੂੰ ਵਿੱਚ ਵਿਚਾਲਿਓਂ ਫੜਦੇ, ਕਿਉਂਕਿ ਇਹ ਉਹ ਬੰਦੇ ਨੇ ਜਿਹੜੇ ਭਾਜਪਾ ਦਾ ਜਿਹੜਾ ਇੱਥੇ ਬਨਾਰਸ ਦਾ IT ਸੈੱਲ ਆ, ਇੱਕ ਉਹਦੇ ਚ ਮੇਨ ਕਨਵੀਨਰ ਹੈ, ਇੱਕ ਕੋ ਕਨਵੀਨਰ ਆ, ਇੱਕ ਕਮੇਟੀ ਮੈਂਬਰ ਆ। ਇਹ ਜਾ ਕੇ ਇੱਥੋਂ ਭੱਜ ਕੇ, ਜਦੋਂ ਇਹਨਾਂ ਨੂੰ ਲੱਗਿਆ ਕਿ ਅਸੀਂ ਫੜੇ ਜਾ ਸਕਦੇ ਹਾਂ, ਇੱਥੋਂ ਇਹਨਾਂ ਨੇ ਭੱਜ ਕੇ ਜਾ ਕੇ ਮੱਧ ਪ੍ਰਦੇਸ਼ ਦੇ ਵਿੱਚ IT ਦਾ ਕੰਮ ਫੜ ਲਿਆ ਪਾਰਟੀ ਦਾ ਜੀ। ਅੱਛਾ, ਹਿਸਾਬ ਲਾ ਲਓ ਕਿ ਮੱਧ ਪ੍ਰਦੇਸ਼ ਦੇ ਵਿੱਚ ਭੱਜ ਗਏ ਤਾਂ ਮੱਧ ਪ੍ਰਦੇਸ਼ ਦੇ ਵਿੱਚ ਜਾ ਕੇ ਕੰਮ ਫੇਰ ਭਾਜਪਾ ਦਾ ਕਰ ਰਹੇ ਨੇ। IT ਦਾ ਗਾਲਾਂ ਗੋਲਾਂ ਹੀ ਕੱਢਦੇ ਨੇ ਆਪਣੇ ਵਰਗਿਆਂ ਨੂੰ, ਹੋਰ ਇਹਨਾਂ ਨੇ ਕੀ ਕੰਮ ਕਰਨਾ ਜੀ। ਇਹਨਾਂ ਦੇ ਜ਼ਹਿਨ ਦੇ ਵਿੱਚ ਜੋ ਅੱਜ ਕੱਲ ਜ਼ਹਿਰ ਭਰਿਆ ਜਾ ਰਿਹਾ, ਗੰਦ ਭਰਿਆ ਜਾ ਰਿਹਾ, ਉਹੀ ਇਹਨਾਂ ਨੇ ਉਗਲਛਣਾ ਹੁੰਦਾ। ਕਦੇ ਕਿਤੇ ਕਮੈਂਟ ਕਰਤਾ, ਕਦੇ ਕਿਤੇ ਟਵੀਟ ਕਰ ਦਿੱਤਾ, ਹੋਰ ਇਹਨਾਂ ਦਾ ਕੰਮ ਕੀ ਆ। ਤੇ ਗੱਲ ਇਹ ਆ ਕਿ ਮੱਧ ਪ੍ਰਦੇਸ਼ ਦੇ ਵਿੱਚੋਂ ਜਿਵੇਂ ਹੀ ਇਲੈਕਸ਼ਨ ਹੁੰਦਾ, ਇਹ ਜਿੱਤ ਜਾਂਦੇ ਆ, ਤਾਂ ਤੁਸੀਂ ਦੇਖ ਲਓ ਕਿ ਕੁਝ ਦਿਨਾਂ ਬਾਅਦ ਹੀ ਇਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ। ਇਹਨਾਂ ਨੇ ਉਸ ਦਿਨ ਜੋ ਕੀਤਾ, ਉੱਥੇ ਇੱਕ ਲਾਗੇ ਮੇਲਾ ਸੀਗਾ ਬਨਾਰਸ ਦੇ ਵਿੱਚ, ਇਹਨਾਂ ਨੇ ਪਹਿਲਾਂ ਮੇਲੇ ਤੋਂ ਸ਼ਰਾਬ ਪੀਤੀ ਆ, ਸ਼ਰਾਬ ਪੀ ਕੇ ਫਿਰ ਬੁਲਟ ਮੋਟਰਸਾਈਕਲ ਤੇ ਕੈਂਪਸ ਦੇ ਵਿੱਚ ਵੜੇ ਆ। ਫਿਰ ਉਹ ਕੁੜੀ ਨੂੰ ਧੂ ਕੇ ਖੜਿਆ, ਇਹਨਾਂ ਨੇ ਲੀੜੇ ਲਾਤੇ
ਉਹਦਾ ਵੀਡੀਓ ਸ਼ੂਟ ਕੀਤਾ ਤੇ ਬਾਅਦ ਦੇ ਵਿੱਚ ਮੈਜਿਸਟ੍ਰੇਟ ਦੇ ਕੋਲ ਜਾ ਕੇ ਜਦੋਂ ਕੁੜੀ ਨੇ ਆਪਣੇ ਬਿਆਨ ਦਰਜ ਕਰਵਾਇਆ, ਉਸ ਤੋਂ ਬਾਅਦ ਫਿਰ ਪੁਲਿਸ ਨੇ ਇਹਦੇ ਚ ਗੈਂਗ ਰੇਪ ਦੀ ਜਿਹੜੀ ਸੀਗੀ ਧਾਰਾ ਜੋੜ ਦਿੱਤੀ ਆ। ਇੱਕ ਬੰਦਾ ਇਹਨਾਂ ਦੇ ਵਿੱਚੋਂ ਜਿਹੜਾ ਆ, ਉਹਦੀ ਫੋਟੋ 1 to 1 ਮੋਦੀ ਨਾਲ ਹੈ, ਸਿਮਰਤੀ ਇਰਾਨੀ ਨਾਲ ਹੈ, ਹੋਰ ਮਤਲਬ ਕਿ ਚੋਟੀ ਦੇ ਲੀਡਰਾਂ ਨਾਲ ਇਹਨਾਂ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ। ਤੁਸੀਂ ਸੋਚ ਕੇ ਵੇਖੋ ਜੀ ਕਿ ਪ੍ਰਧਾਨ ਮੰਤਰੀ ਤੱਕ ਜੇ ਕੋਈ ਬੰਦਾ ਖੜ ਕੇ ਨਮਸਕਾਰ ਦੀ ਮੁਦਰਾ ਦੇ ਵਿੱਚ ਗੱਲ ਕਰਦਾ ਹੈ ਤਾਂ ਉਹ ਕਿੰਨਾ ਕਲੋਜ਼ ਹੋਏਗਾ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਾਨੂੰ ਹੈਰਾਨ ਕਰਦੀਆਂ ਕਿ ਭਾਈ ਇਹ ਜਿਹੜੇ ਬੰਦੇ ਸੀਗੇ ਇਹ ਕਿਤੇ ਨਹੀਂ ਸੀ ਗਏ, ਇੱਥੇ ਹੀ ਸੀਗੇ, ਉਲਟਾ ਆਪਦਾ ਕੰਮਕਾਰ ਚਲਾ ਰਹੇ ਸੀਗੇ। ਇਹਨਾਂ ਨੂੰ ਸ਼ਾਇਦ ਇਹ ਸੀਗਾ ਕਿ ਅਸੀਂ ਫੜੇ ਹੀ ਨਹੀਂ ਜਾਣਾ ਜੀ, ਫਤੂਰ ਇਸ ਗੱਲ ਦਾ ਹੀ ਸੀਗਾ। ਪਰ ਕਿਉਂਕਿ ਦੇਖੋ ਇਹ ਮਾਮਲਾ ਇੱਕ ਇਸ ਤਰ੍ਹਾਂ ਦਾ ਮਾਮਲਾ ਸੀਗਾ, ਉਹਦੇ ਵਿੱਚ ਧਰਨੇ ਲੱਗ ਰਹੇ ਸਨ, ਮੁਜ਼ਾਹਰੇ ਹੋ ਰਹੇ ਸੀਗੇ, ਸਟੂਡੈਂਟਾਂ ਦਾ ਦਬਾਅ ਬਣ ਰਿਹਾ ਸੀਗਾ, ਤਾਂ ਅਖੀਰ ਗ੍ਰਿਫਤਾਰੀ ਤਾਂ ਹੋਈ ਆ। ਪਰ ਗ੍ਰਿਫਤਾਰੀ ਉਦੋਂ ਹੋਈ ਆ ਜਦੋਂ ਇਹਨਾਂ ਦੇ ਇਲੈਕਸ਼ਨ ਲੱਗ ਗਿਆ। ਤੁਸੀਂ ਸੋਚ ਕੇ ਵੇਖੋ ਜੇ ਮੱਧ ਪ੍ਰਦੇਸ਼ ਦੇ ਚੱਲਦੇ ਇਲੈਕਸ਼ਨ 'ਚ ਇਹਨਾਂ ਨੂੰ ਉੱਥੋਂ ਚੁੱਕਿਆ ਜਾਂਦਾ ਮੱਧ ਪ੍ਰਦੇਸ਼ ਦੇ ਵਿੱਚੋਂ, ਤਾਂ ਉਸ ਚੀਜ਼ ਦਾ ਫਰਕ ਪੈਂਦਾ ਕਿ ਨਾ? ਜੀ ਬਿਲਕੁਲ ਪੈਣਾ ਸੀ ਜੀ। ਹਾਂਜੀ, ਤਾਂ ਇਹ ਕਹਾਣੀ ਆ, ਪਰ ਇਹ ਸ਼ਰਮਸਾਰ ਕਰਨ ਵਾਲੀ ਗੱਲ ਆ। ਅੱਗੇ ਇਹਨਾਂ ਦਾ ਇੱਕ IT ਦਾ YSI ਨਾਲ ਜੁੜਿਆ ਨਿਕਲਿਆ ਸੀ, ਜਸੂਸੀ ਕਾਂਡ 'ਚ ਫਸ ਗਿਆ। ਇੱਕ ਉੱਤਰਾਖੰਡ ਦੇ ਵਿੱਚ ਹੋਇਆ, ਇਹਨਾਂ ਦੇ ਸਾਬਕਾ ਮੰਤਰੀ ਦਾ ਮੁੰਡਾ, ਉਹਦੇ ਹੋਟਲ 'ਚ ਕੀ ਕੁਛ ਹੋਇਆ, ਦਰਿੰਦਗੀ ਹੋਈ, ਕੁੜੀ ਮਾਰਤੀ ਸੀ। ਇੱਕ ਇਹਨਾਂ ਦਾ ਨੌਜਵਾਨ ਆਗੂ ਆ ਜਿਹੜਾ, ਉਹਨੇ ਪਿਛਲੇ ਦਿਨੀ ਆਪਣੀ ਗਰਲਫ੍ਰੈਂਡ ਤੇ ਚੜਾਤੀ ਸੀ। ਇਹ ਤੇ ਕਹਿੰਦੇ ਨੇ ਕਿ ਬੇਟੀ ਬਚਾਓ ਬੇਟੀ ਪੜਾਓ, ਲੋਕ ਕਹਿੰਦੇ ਕਿ ਬੇਟੀ ਬਚਾਓ, ਇਹਨਾਂ ਤੋਂ ਬੇਟੀ ਬਚਾਓ ਜੀ, ਇਹਨਾਂ ਤੋਂ ਬੇਟੀ ਬਚਾਓ ਕਿਸੇ ਨਾ ਕਿਸੇ ਤਰ੍ਹਾਂ। ਸੋ ਖੈਰ ਇਹ ਸਾਰਾ ਕੁਝ ਹੋਇਆ, ਤਾਂ ਹੁਣ ਇਹਨਾਂ ਦੀ ਗ੍ਰਿਫਤਾਰੀ ਹੋ ਗਈ ਆ। ਪਰ ਸਭ ਤੋਂ ਵੱਡੀ ਗੱਲ ਵੇਖ ਲਓ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਰਿਮਾਂਡ ਹੀ ਨਹੀਂ ਲਿਆ, ਇਹਨਾਂ ਨੂੰ ਪੇਸ਼ ਕੀਤਾ ਕੋਰਟ 'ਚ, ਕੁਝ ਘੰਟਿਆਂ ਦੇ ਅੰਦਰ ਅੰਦਰ ਹੀ ਜੁਡੀਸ਼ੀਅਲ ਭੇਜ ਦਿੱਤਾ ਗਿਆ, ਜੇਲ੍ਹ 'ਚ ਭੇਜ ਦਿੱਤਾ ਗਿਆ। ਨਹੀਂ ਤਾਂ ਇਹਨਾਂ ਦੀ ਪੁੱਛਗਿੱਛ ਹੋਣੀ ਚਾਹੀਦੀ ਸੀ, ਕਿਹਦੇ ਕੋਲ ਰਹੇ, ਉੱਥੇ ਜਾ ਕੇ ਕਿੰਨੇ ਕੰਮ ਦਬਾਇਆ ਇਹਨਾਂ ਨੂੰ, ਕਿ ਇਹਨਾਂ ਨੇ ਸਾਰੀ ਗੱਲ ਜਿਹੜੀ ਹੈ ਕਿਸੇ ਨਾਲ ਸਾਂਝੀ ਕੀਤੀ ਸੀ, ਕਿ ਜਿਹੜੀ ਮਤਲਬ ਕਿ ਇਹਨਾਂ ਨੇ ਕਰਤੂਤ ਕੀਤੀ ਇਕਲੌਤੀ ਕਰਤੂਤ ਹੈ ਜਾਂ ਇਹਨਾਂ ਨੇ ਇਸ ਤਰ੍ਹਾਂ ਦੀਆਂ ਹੋਰ ਕਰਤੂਤਾਂ ਕੀਤੀਆਂ। ਕਿਉਂਕਿ BHU 'ਚੋਂ ਇਹ ਵੀ ਗੱਲ ਨਿਕਲ ਰਹੀ ਸੀ ਕਿ ਐਸੇ ਹੀ ਜਗ੍ਹਾ ਤੇ, ਘਟਨਾ ਵਾਲੀ ਜਗ੍ਹਾ ਤੇ ਹੀ 4 ਦਿਨ ਪਹਿਲਾਂ ਇੱਕ ਇਸੇ ਤਰ੍ਹਾਂ ਦੀ ਘਟਨਾ ਹੋਰ ਵੀ ਵਾਪਰੀ ਸੀ। ਜੀ ਜੀ ਜੀ। ਤੇ ਮਿੰਟੂ ਜੀ ਗੱਲ ਕਰੀਏ ਗੋਲਡੀ ਬਰਾੜ ਦੀ। ਗੋਲਡੀ ਬਰਾੜ ਨੂੰ ਕਹਿੰਦੇ ਅੱਤਵਾਦੀ ਐਲਾਨ ਦਿੱਤਾ ਗਿਆ ਜੀ। ਦੇਖੋ ਇਹਨਾਂ ਨੇ ਕਈਆਂ ਨੂੰ ਅੱਤਵਾਦੀ ਐਲਾਨਿਆ ਇਹਨਾਂ ਦਿਨਾਂ ਦੇ ਵਿੱਚ। ਜੇ ਤੁਸੀਂ ਦੇਖੋਗੇ ਕੁਝ ਦਿਨ ਪਹਿਲਾਂ ਲਖਵੀਰ ਲੰਡੇ ਨੂੰ ਇਹਨਾਂ ਨੇ ਅੱਤਵਾਦੀ ਐਲਾਨ ਦਿੱਤਾ ਸੀ, ਉਸ ਤੋਂ ਪਹਿਲਾਂ ਵੀ ਕਈ ਬੰਦਿਆਂ ਨੂੰ ਇਹਨਾਂ ਨੇ ਐਲਾਨਿਆ ਜਿਹੜੇ ਵਾਂਟਡ ਨੇ। ਤਾਂ ਗੋਲਡੀ ਬਰਾੜ ਨੂੰ ਵੀ ਇਹਨਾਂ ਨੇ ਅੱਜ ਕਹਿ ਲਓ ਕਿ ਸੂਚੀਬੱਧ ਕਰ ਦਿੱਤਾ ਹੈ। ਹੁਣ ਇਹਦੇ 'ਚ ਵੇਖੋ ਗੱਲ ਇਹ ਆ ਕਿ ਆਪਣੇ ਕੰਮ ਦੀ ਜਿਹੜੀ ਗੱਲ ਆ ਕਿ ਇਹਦੇ ਨਾਲ ਹੁੰਦਾ ਕੀ ਆ, ਕਿਉਂਕਿ ਇਹਨਾਂ ਦਾ ਜਿਹੜਾ ਉਹ ਮੈਂ ਪੜ੍ਹਿਆ ਸੀਗਾ ਗਜਟ ਤੇ ਆਇਆ ਜਿਹੜਾ ਇਹਨਾਂ ਦਾ ਨੋਟੀਫਿਕੇਸ਼ਨ, ਉਹਦੇ 'ਚ ਇਹਨਾਂ ਨੇ ਜੋੜਿਆ BKI ਦੇ ਨਾਲ ਜੀ, ਯਾਨੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ, ਕਿ ਇਹਦੀ ਸਾਰੀ ਉਹਨਾਂ ਦੇ ਨਾਲ ਰਲ ਗੰਢਿਆ ਤੇ ਇਹ ਮਤਲਬ ਕਿ ਅੱਤਵਾਦੀ ਕਾਰਵਾਈਆਂ ਦੇ ਵਿੱਚ ਆ। ਗੱਲ ਇਹ ਆ ਕਿ ਹੁਣ ਹੋਏਗਾ ਕਿ ਇੱਕ ਤੇ ਇਹ ਹੁੰਦਾ ਕਿ ਦੇਖੋ ਕੂਟਨੀਤਿਕ, ਜਿਵੇਂ ਅੱਜ ਕੱਲ ਤੁਹਾਨੂੰ ਪਤਾ ਚੱਲਦਾ ਪਿਆ ਮਾਹੌਲ, ਉਹਦੇ ਵਿੱਚ ਇਹ ਹੁੰਦਾ ਕਿ ਸੂਚੀ ਦਿੱਤੀ ਜਾਂਦੀ ਹੈ, ਦਬਾਅ ਬਣਾਇਆ ਜਾਂਦਾ ਜੀ ਇਹਨਾਂ ਨੂੰ ਏਦਾਂ ਕਰੋ, ਹਵਾਲੇ ਕਰੋ। ਪਰ ਤੁਹਾਨੂੰ ਪਤਾ ਹੈ ਕਿ ਅਮਰੀਕਾ 'ਚ ਹਵਾਲਗੀ ਛੇਤੀ ਹੁੰਦੀ ਨਹੀਂ, ਪਰ ਫਿਰ ਵੀ ਉਹ ਕੂਟਨੀਤਿਕ ਮਤਲਬ ਕਿ ਕੋਸ਼ਿਸ਼ਾਂ ਚੱਲਦੀਆਂ ਰਹਿੰਦੀਆਂ ਨੇ। ਦੂਜੀ ਚੀਜ਼ ਇਹ ਆ ਕਿ ਇੱਧਰ ਦੇਖੋ ਹੁੰਦਾ ਕੀ ਆ ਕਿ ਜਿੱਦਾਂ ਲਾਈਕ ਹੁਣ ਕਿਸੇ ਸੂਚੀ 'ਚ ਇਹ ਅੱਤਵਾਦੀ, ਪਹਿਲੀ ਗੱਲ ਤੇ ਮੈਂ ਤੁਹਾਨੂੰ ਦੱਸਾਂ ਕਿ ਇਹਨਾਂ ਨੇ ਅੱਤਵਾਦ ਸ਼ਬਦ ਦੀ ਵਿਆਖਿਆ ਕੀਤੀ ਹੈ ਐਤਕੀਆਂ ਨਵੇਂ ਕਾਨੂੰਨਾਂ 'ਚ, ਬਹੁਤ ਕੁਛ ਹੈ ਨਵੇਂ ਕਾਨੂੰਨਾਂ 'ਚ। ਆਪਾਂ ਕੀਤੀ ਸੀ ਅੱਤਵਾਦ ਦੀ ਪਹਿਲੀ ਵਾਰੀ ਵਿਆਖਿਆ ਕੀਤੀ ਹੈ ਨਾ, ਉਹ ਚੀਜ਼ ਉਹੀ ਆ। ਹਾਂ ਬਿਲਕੁਲ। ਤੇ ਇਹ ਸਾਰਾ ਕੁਛ ਜਿਹੜਾ ਹੈ ਨਾ ਉਹ ਮਤਲਬ ਕਿ ਬੜਾ ਸੋਚ ਕੇ ਚੱਲਦੇ ਪਏ ਆ। ਹੁਣ ਦੇਖੋ ਅਸਰ ਕੀ ਆ, ਮੰਨ ਲਓ ਇੱਥੇ ਇਹਨਾਂ ਦਾ ਕੋਈ ਗੁਰਗਾ ਫੜਿਆ ਜਾਂਦਾ ਜੀ, ਇੱਕ ਤਾਂ ਆਮ ਅਪਰਾਧੀ ਆ ਜੀ ਜਿਹਨੇ ਕ੍ਰਾਈਮ ਕਰਵਾਉਣਾ, ਉਹਨੂੰ ਹਾਇਰ ਕੀਤਾ ਹੈ ਜਾਂ ਲਾਲਚ ਦਿੱਤਾ ਹੈ, ਕੁਛ ਵੀ ਹੈ। ਪਰ ਇੱਕ ਬੰਦਾ ਜਿਹਨੂੰ ਇਹਨਾਂ ਨੇ ਡੈਜ਼ਿਗਨੇਟਡ ਅੱਤਵਾਦੀ ਐਲਾਨ ਕੇ ਸੂਚੀ 'ਚ ਪਾ ਦਿੱਤਾ, ਮਤਲਬ ਕਿ ਜਿਹੜਾ ਬੰਦਾ ਇੱਥੇ ਉਹਦੇ ਲਈ ਕੰਮ ਕਰਦਾ ਫੜਿਆ ਗਿਆ, ਉਹ ਵੀ ਫਿਰ ਸੁੱਕਾ ਨਹੀਂ, ਉਹਦੇ ਤੇ ਵੀ
ਉਹ UAPA ਲਾ ਦੇਣਗੇ, ਕਿਉਂਕਿ ਇਹ UAPA ਲਾ ਕੇ ਹੀ ਤੇ ਇਸ ਤਰ੍ਹਾਂ ਕਰਦੇ ਆ ਨਾ। ਮਤਲਬ ਕਿ ਜਿਹੜੀ ਆਰਟੀਕਲ ਦੀ ਧਾਰਾ ਹੁੰਦੀ ਹੈ ਸ਼ਾਇਦ 35 ਉਪਬੰਧ ਉਹਦਾ ਇੱਕ ਹੁੰਦਾ, ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਉਂਦੀਆਂ, ਯਾਨੀ ਸਸ਼ਕਤ ਕਰ ਦਿੰਦਾ, ਉਹ ਇੰਪਾਵਰਡ ਕਰ ਦਿੰਦਾ ਹੈ ਗੌਰਮੈਂਟ ਨੂੰ ਕਿ ਭਾਈ ਉਹ ਕਿਸੇ ਸੂਚੀ 'ਚ ਪਾ ਸਕਦੀ ਆ। ਤਾਂ ਕਹਿਣ ਦਾ ਮਤਲਬ ਇਹੋ ਆ ਕਿ ਇਹ ਇੱਕ ਸਕੰਜਾ ਕੱਸਿਆ। ਹਾਲਾਂਕਿ ਹਵਾਲਗੀ ਵਾਲਾ ਮਾਮਲਾ, ਜਿਵੇਂ ਮੈਂ ਅੱਜ ਸਿੱਧੂ ਮੂਸੇਵਾਲੇ ਦੇ ਫਾਦਰ ਨੂੰ ਵੀ ਸੁਣ ਰਿਹਾ ਸੀ, ਉਹ ਵੀ ਕਹਿ ਰਹੇ ਸਨ ਕਿ ਭਾਈ ਠੀਕ ਆ, ਤੁਸੀਂ ਸਰਟੀਫਿਕੇਟ ਤਾਂ ਦੇ ਦਿੱਤਾ, ਉਹਨੂੰ ਲਿਆਓਗੇ ਕਿਵੇਂ, ਲਿਆਓਗੇ ਕਦੋਂ? ਤਾਂ ਮੇਨ ਗੱਲ ਇਹੀ ਆ ਕਿ ਹਵਾਲਗੀ। ਅੱਛਾ, ਇਹਦੇ ਵਿੱਚ ਇੱਕ ਚੀਜ਼ ਹੋਰ ਇੰਟਰਸਟਿੰਗ ਤੁਹਾਨੂੰ ਦੱਸਾਂ ਜੀ, ਇਹਦੇ ਵਿੱਚ ਜੋ ਲਿਖਿਆ ਹੈ ਉਹ ਬਰੈਂਪਟਨ ਦਾ ਲਿਖਿਆ ਹੈ, ਕਿ ਬਰੈਂਪਟਨ ਦੇ ਵਿੱਚ ਰਹਿ ਰਿਹਾ ਜੀ। ਨਹੀਂ ਤਾਂ ਅੱਗੇ ਆਪਾਂ ਕਹਿੰਦੇ ਆ ਕਿ ਕਥਿਤ ਤੌਰ ਤੇ ਗੋਲਡੀ ਬਰਾੜ ਜੀ US ਦੇ ਵਿੱਚ ਆ ਆਮ ਤੌਰ ਤੇ। ਵੈਸੇ ਇੱਕ ਵਾਰੀ ਮਾਨ ਸਾਹਿਬ ਤੇ ਉਹਨੂੰ ਫੜ ਕੇ ਵੀ ਲਿਆ ਚੁੱਕੇ ਆ ਸ਼ਾਇਦ, ਹਾਂਜੀ, ਤੁਸੀਂ ਸੁਣਿਆ ਹੀ ਹੋਏਗਾ। ਹਾਂਜੀ ਹਾਂਜੀ, ਇੱਕ ਵਾਰੀ ਫੜ ਕੇ ਵੀ ਲਿਆ ਚੁੱਕੇ ਆ। ਤੇ ਦੇਖੋ ਅੱਜ ਮੁੱਖ ਮੰਤਰੀ ਵੀ ਝੂਠਾ ਪੈ ਗਿਆ ਨਾ। ਤੇ ਗੱਲ ਇਹ ਆ ਕਿ ਝੂਠਾ ਤਾਂ ਵੈਸੇ ਉਦੋਂ ਹੀ ਪੈ ਗਿਆ ਸੀਗਾ, ਹੁਣ ਇਹ ਤੇ ਸਾਫ਼ ਹੀ ਹੋ ਗਿਆ। ਅੱਛਾ, ਹੁਣ ਇਹੀ ਚੀਜ਼ ਆ ਕਿ ਉਹ ਹਵਾਲਗੀ ਪਤਾ ਨਹੀਂ ਹੋਏਗੀ ਕਿ ਨਹੀਂ ਹੋਏਗੀ, ਕਦੋਂ ਹੋਏਗੀ। ਪਰ ਇੱਧਰ ਮਤਲਬ ਕਿ ਜਿਹੜੇ ਬੰਦੇ ਇਸ ਤਰ੍ਹਾਂ ਦੇ ਆ, ਜਾਂ ਕੋਈ ਪ੍ਰਾਪਰਟੀ ਜੁੜੀ ਹੁੰਦੀ ਆ, ਜਾਇਦਾਦ, ਕੋਈ ਵੀ, ਮਤਲਬ ਕਿ ਉਹ ਫਿਰ ਇੰਡੀਆ ਦੀ ਗਵਰਨਮੈਂਟ ਜਿਹੜੀ ਆ ਬਹੁਤ ਸਖਤੀ ਦੇ ਨਾਲ ਉਹਨਾਂ ਚੀਜ਼ਾਂ ਤੇ ਕਾਰਵਾਈ ਕਰ ਸਕਦੀ ਹੈ। ਆਹੀ ਫਰਕ ਪੈਂਦਾ ਹੈ। ਜੀ ਜੀ। ਤੇ ਗੱਲ ਕਰੀਏ ਮਿੰਟੂ ਜੀ ਭਾਈ ਗੁਰਦੇਵ ਸਿੰਘ ਕੌਂਕੇ ਜੀ ਦੀ, ਉਹਨਾਂ ਦੇ ਨਿਮਿਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਸਮਾਗਮ ਹੋਇਆ ਜੀ। ਹਾਂਜੀ, ਅਰਦਾਸ ਸਮਾਗਮ ਹੋਇਆ ਪ੍ਰਵੀਨ ਜੀ। ਚਲੋ ਥੋੜੀ ਹਲਚਲ ਵੀ ਵੇਖਣ ਨੂੰ ਮਿਲ ਰਹੀ ਆ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ। ਅੱਜ ਦੀ ਪੀੜ੍ਹੀ ਨੂੰ ਇਹਨਾਂ ਘਟਨਾਵਾਂ ਬਾਰੇ ਵੀ ਪਤਾ ਲੱਗ ਰਿਹਾ ਹੈ। ਪਰ ਇਹਦੇ ਵਿੱਚ ਅੱਜ ਇੱਕ ਗੱਲ ਜਿਹੜੀ ਇਹਨਾਂ ਨੇ ਕੀਤੀ ਆ, ਇੱਕ ਤੇ ਇਹ ਕੀਤੀ ਆ, ਉਸ ਤੋਂ ਬਾਅਦ ਮਤਲਬ ਕਿ ਜਦੋਂ ਅਰਦਾਸ ਹੋ ਗਈ ਆ, ਇਹਨਾਂ ਨੇ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ 'ਚ ਯਾਨੀ FTPC ਦੇ ਪੱਤਰ ਲਿਖ ਕੇ ਸਮਾਂ ਹੋਰ ਵਧਾਉਣ ਦੀ ਅਪੀਲ ਕੀਤੀ ਆ। ਜੀ ਜੀ। ਕਿਉਂਕਿ ਇਹਨਾਂ ਨੇ ਸਮਾਂ ਜਿਹੜਾ ਦਿੱਤਾ ਸੀਗਾ, ਜਿਹੜਾ 5 ਸਿੰਘ ਸਾਹਿਬਾਨ ਵੱਲੋਂ ਇਹ ਆਦੇਸ਼ ਦਿੱਤਾ ਗਿਆ ਸੀਗਾ ਕਿ ਜੇਕਰ ਕੇਂਦਰ ਸਰਕਾਰ 31 ਦਸੰਬਰ 2023 ਤੱਕ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਰੱਦ ਨਹੀਂ ਕਰਦੀ ਤਾਂ ਕਮੇਟੀ ਉਹਨਾਂ ਸੰਬੰਧੀ ਪਾਈ ਆਪਣੀ ਅਪੀਲ ਤੇ ਵਿਚਾਰ ਕਰੇ। ਤਾਂ ਇਹਨਾਂ ਨੇ ਕਿਹਾ ਕਿ ਸਮਾਂ ਵਧਾ ਦਿਓ। ਇਹਦਾ ਮਤਲਬ ਕਿ 31 ਦਸੰਬਰ ਤਾਂ ਬੀਤ ਗਈ ਜੀ, ਤਾਂ ਸਮਾਂ ਉਹ ਜਿਹੜਾ ਹੈਗਾ, ਮਤਲਬ ਕਿ ਡੈਡਲਾਈਨ ਜਿਹੜੀ ਕਹਿ ਲਓ ਕਿ ਉਹਦੇ ਤੋਂ ਬੀਤ ਜਾਣ ਤੋਂ ਬਾਅਦ ਇਹ ਸਮਾਂ ਮੰਗ ਰਹੇ। ਅੱਜ ਦੀ ਇਹ ਇੱਕ ਕਹਿ ਲਓ ਕਿ ਮੁੱਖ ਖਬਰ ਸੀਗੀ। ਤੇ ਇਸ ਮੌਕੇ ਤੇ ਕਾਫੀ ਉੱਥੇ ਪੰਥਕ ਸ਼ਖਸੀਅਤਾਂ ਵੀ ਹਾਜ਼ਰ ਸੀਗੀਆਂ। ਹਰਜਿੰਦਰ ਸਿੰਘ ਧਾਮੀ ਵੀ ਹੈਗੇ ਸੀਗੇ, ਮਹਿਤਾ ਸਾਹਿਬ, ਰੋਡੇ ਸਾਹਿਬ, ਸਾਰੇ ਉੱਥੇ ਪਹੁੰਚੇ ਹੋਏ ਸੀਗੇ। ਪਰ ਜਿਹੜੀ ਗੱਲ ਹੁਣ ਨਿਆਂ ਦੀ ਹੈ ਨਾ, ਨਿਆਂ ਤੱਕ ਕੋਈ ਕਹਾਣੀ ਕਿਵੇਂ ਅਪੜੇਗੀ ਉਹਦਾ ਕੋਈ ਸਿਰ ਪੈਰ ਨਹੀਂ ਵੱਜ ਰਿਹਾ। ਮਤਲਬ ਕਿ ਸਰਕਾਰ ਦੇ ਨਾਲ ਹੁਣ ਦੇਖੋ ਗੱਲ ਕੀ ਹੈ ਕਿ ਇਹ ਆ ਕਿ ਸਰਕਾਰਾਂ ਦੇ ਨਾਲ ਕਾਹਦੇ ਕੋਈ ਦੁਸ਼ਮਣੀ ਤਾਂ ਨਹੀਂ ਹੁੰਦੀ। ਆਪਾਂ ਕੋਈ ਦੁਸ਼ਮਣ ਥੋੜੀ ਆ ਸਰਕਾਰ ਦੇ, ਆਪਾਂ ਆਲੋਚਨਾ ਕਰਦੇ ਹਾਂ, ਪਰ ਸਰਕਾਰ ਤਾਂ ਆਪਾਂ ਕਹਿੰਦੇ ਸਾਡੀ ਸਰਕਾਰ। ਮੇਰਾ ਮਤਲਬ ਇਹ ਕੰਸਰਨ ਆ ਕਿ ਤੁਸੀਂ ਇਹ ਸਾਰਾ ਕੁਝ ਕਰ ਰਹੇ ਹੋ ਤਾਂ ਘੱਟੋ ਘੱਟ ਇੱਕ ਵਫਦ ਲੈ ਕੇ ਮਾਨ ਸਰਕਾਰ ਦੇ ਨਾਲ ਮੁਲਾਕਾਤ ਤੇ ਕਰੋ ਨਾ। ਆਹ ਵੇਖੋ ਜੀ, ਆਹ ਜਾਂਚ ਪੜਤਾਲ ਦੀ ਰਿਪੋਰਟ ਪਈ ਆ ਤੇ ਤੁਸੀਂ ਇਹਨੂੰ ਬਈ ਲਾਗੂ ਕਰੋ, ਇਹਦੇ ਤੇ ਕਾਰਵਾਈ ਕਰ ਲਓ। ਕੁਛ ਨਾ ਕੁਛ ਤੇ ਹੋਣਾ ਚਾਹੀਦਾ ਹੈ ਨਾ ਪ੍ਰਵੀਨ ਜੀ, ਇੰਨਾ ਤਾਂ ਕੀਤਾ ਜਾ ਸਕਦਾ। ਹਾਂਜੀ ਹਾਂਜੀ, ਗੱਲ ਕਰਨ 'ਚ ਕੀ ਹੈ ਜੀ ਜੀ, ਕਿਉਂਕਿ ਕਰਨਾ ਤਾਂ ਅਖੀਰ ਸਰਕਾਰ ਨੇ ਆ ਨਾ, ਕੀ ਉਹਦੇ ਤੇ ਐਕਸ਼ਨ ਕਰਦੀ ਆ। ਹੁਣ ਦੂਜੀ ਚੀਜ਼ ਜਿਹੜੀ ਆ ਕਿ ਗੱਲਾਂ ਇੱਥੇ ਹੁਣ ਚਲੋ ਠੀਕ ਆ, ਇਹ ਕਮੇਟੀ ਗਈ ਆ, ਉਹਨਾਂ ਦੇ ਘਰੇ ਗਈ ਆ, ਗੱਲਬਾਤ ਕੀਤੀ ਆ ਟੱਬਰ ਦੇ ਮੈਂਬਰਾਂ ਦੇ ਨਾਲ, ਤੇ ਕੋਈ ਹੋ ਸਕਦਾ ਕਾਨੂੰਨੀ ਕਾਰਵਾਈ ਵਾਸਤੇ ਵੀ ਅੱਗੇ ਵਧਣ। ਪਰ ਕਈ ਸਵਾਲ ਇਹਨਾਂ ਦੀ ਆਪਣੀ ਲੀਡਰਸ਼ਿਪ ਤੇ ਆ, ਖਾਸ ਤੌਰ ਤੇ ਅਕਾਲੀ ਦਲ ਬਾਦਲ ਤੇ ਵੱਡੇ ਬਾਦਲ ਸਾਹਿਬ ਤੇ। ਜੀ ਜੀ। ਤਾਂ ਇੱਥੋਂ ਤੱਕ ਇੱਕ ਸਾਬਕਾ IAS ਅਫਸਰ ਨੇ ਤੇ ਦਾਅਵਾ ਕੀਤਾ ਕਿ ਸਵਰਨ ਘੋਟਨੇ ਦੀ ਤੇ ਇਹਨਾਂ ਦੇ ਬੈਡਰੂਮ ਤੱਕ ਜਾਣੀ ਆਉਣੀ ਸੀਗੀ ਬਾਦਲ ਸਾਹਿਬ ਦੇ। ਤੇ ਇਹਦੇ ਵਿੱਚ ਵੀ ਦਰਜ ਆ, ਉਸ ਰਿਪੋਰਟ ਨੂੰ ਸ਼ਾਇਦ ਤੁਸੀਂ ਪੜ੍ਹ ਲਿਆ ਹੋਣਾ, ਮੇਰੇ ਕੋਲ ਹੈਗੀ ਸੀ ਰਿਪੋਰਟ ਉਹ, ਤੇ ਉਹਦੇ ਵਿੱਚ ਖਾਸ ਤੌਰ ਤੇ ਇਹ ਬਾਦਲ ਸਾਹਿਬ ਦਾ ਉੱਥੇ ਜ਼ਿਕਰ ਵੀ ਆਉਂਦਾ, ਹਿਮਾਨ ਸਿੰਘ ਗਰਚਾ ਦੇ ਘਰੇ ਬੈਠ ਕੇ ਤੇ ਉਹਨਾਂ ਨੇ ਸਵਰਨ ਘੋਟਨੇ ਦੇ ਨਾਲ ਗੱਲਬਾਤ ਕੀਤੀ। ਜੀ ਜੀ, ਬਿਲਕੁਲ। ਤਾਂ ਗੱਲ ਇਹ ਆ ਕਿ ਇਹ ਵੀ ਜਵਾਬ ਜਿਹੜੇ ਮੰਗੇ ਜਾਣੇ ਚਾਹੀਦੇ ਆ ਕਿ 13-14 ਸਾਲ ਤੁਸੀਂ ਉਸ ਰਿਪੋਰਟ ਦੇ ਆਉਣ ਤੋਂ ਬਾਅਦ ਵੀ ਚੁੱਪ ਕਿਉਂ ਰਹੇ। ਬਾਦਲ ਸਾਹਿਬ ਦਾ ਜ਼ਿਕਰ ਆ ਰਿਹਾ, ਬਾਦਲ ਸਾਹਿਬ ਤੇ ਸੰਸਾਰ 'ਚ ਹੈ ਨਹੀਂ, ਛੋਟੇ ਬਾਦਲ ਸਾਹਿਬ ਹੈਗੇ, ਹੋਰ ਉਹਨਾਂ ਦੇ ਪੁਰਾਣੇ ਸਾਥੀ ਹੈਗੇ ਆ। ਜਵਾਬ ਤਲਬੀ ਤੇ ਹੋਵੇ ਕਿ ਤੁਸੀਂ ਇਹਦੇ ਤੇ ਕਾਰਵਾਈ ਕੀ ਕੀਤੀ। ਕਾਰਵਾਈ ਛੱਡੋ,
ਹੁਣ ਗੱਲ ਇੱਕ ਹੋਰ ਨਿਕਲਦੀ ਪਈ ਆ ਕਿ ਜਿਸ ਪੁਲਿਸ ਅਫਸਰ ਨੇ ਇਹ ਰਿਪੋਰਟ ਬਣਾਈ ਸੀ ਉਹਦੇ ਖਿਲਾਫ 2 ਵਕੀਲਾਂ ਨੇ ਜਿਹੜੇ ਕਿ ਆਪ ਵੀ ਉਦੋਂ ਮਨੁੱਖੀ ਅਧਿਕਾਰਾਂ ਲਈ ਕੰਮ ਕਰਦੇ ਹੁੰਦੇ ਸੀ, ਉਹਨਾਂ ਨੇ ਰਲ ਕੇ ਉਹਨੂੰ ਫਸਾਉਣ ਦੀ ਸਾਜ਼ਿਸ਼ ਕਰਤੀ। ਉਹਦੇ ਲਈ ਇੱਕ ਕੁੜੀ ਪਲਾਂਟ ਕੀਤੀ ਗਈ। ਅੱਛਾ, ਉਹਦੇ ਤੇ ਦੋਸ਼ ਲਾਉਣ ਵਾਸਤੇ। ਜੀ ਬਿਲਕੁਲ, 80,000 ਰੁਪਇਆ ਦਿੱਤਾ ਗਿਆ ਉਹਨੂੰ ਉਸ ਵੇਲੇ। ਪੈਸਾ ਵੀ ਕਹਿੰਦੇ ਤਤਕਾਲੀ ਡੀਜੀਪੀ ਦੇ ਕੋਲੋਂ ਆਇਆ। ਗੱਲਾਂ ਬੜੀਆਂ ਨੇ ਜੀ ਜੀ, ਇਹ ਗੱਲਾਂ ਬਹੁਤ ਨੇ। ਇਹਨਾਂ ਗੱਲਾਂ ਦੇ ਜਵਾਬ ਵੀ ਹੁਣ ਦੇਖੋ, ਨਿਰਾਪੁਰਾ ਇਹ ਕਹਿ ਕੇ ਕਿ ਜੀ ਸਿੱਖ ਕੌਮ ਦੀ ਜੀ ਇਹਨਾਂ ਨੇ ਘਾਣ ਕਰ ਦਿੱਤਾ ਜੀ, ਇਹ ਸਟੇਟ ਨੇ ਇਹ ਕਰ ਦਿੱਤਾ। 5-7 ਇਸ ਤਰ੍ਹਾਂ ਦੇ ਸ਼ਬਦ ਆ। ਗਿਆਨੀ ਹਰਪ੍ਰੀਤ ਸਿੰਘ ਜੀ ਵੀ ਬੋਲ ਜਾਂਦੇ ਆ, ਰਘਵੀਰ ਸਿੰਘ ਜੀ ਵੀ ਬੋਲ ਜਾਂਦੇ ਆ। ਮਤਲਬ ਕਿ ਤੁਹਾਡੀ ਜ਼ਿੰਮੇਵਾਰੀ ਕੀ ਬਸ ਇੱਥੇ ਮੁੱਕ ਜਾਂਦੀ ਆ ਕਿ ਤੁਸੀਂ ਆਪਣੀ ਇਸ ਲੀਡਰਸ਼ਿਪ ਨੂੰ ਜਵਾਬ ਤਲਬ ਨਹੀਂ ਕਰੋਗੇ ਕਿ ਭਾਈ ਤੁਸੀਂ ਰਾਜ ਕੀਤਾ, ਜਿਨ੍ਹਾਂ ਮੁੱਦਿਆਂ ਤੇ ਤੁਸੀਂ ਗੱਲਾਂ ਕੀਤੀਆਂ, ਮੁੱਦਿਆਂ ਤੇ ਕੀ ਇਤਿਹਾਸ ਨੂੰ ਫੋਲੋਗੇ। ਇਤਿਹਾਸ ਬੜਾ ਬੇਰਹਿਮ ਆ ਕਿ ਪਹਿਲਾਂ ਮਤਲਬ ਕਿ ਕਹਿ ਦੇਣਾ ਕਿ ਚਲੋ ਜੀ ਕਰ ਦਿਓ, ਖਿੱਚ ਦਿਓ ਕੰਮ, ਤੇ ਮੁੜ ਕੇ ਲੱਤ ਖਸਕਾ ਲੈਣ। ਸੋ ਇਹ ਆ ਕਿ ਇਸ ਮਾਮਲੇ ਤੇ ਥੋੜਾ ਜਿਹਾ ਲੋਕਾਂ ਨੂੰ ਇੱਥੇ ਅਸਰ ਗਿਆ ਕਿ ਲੋਕ ਚਾਹੁੰਦੇ ਆ ਕਿ ਜੋ ਜਥੇਦਾਰ ਕੌਂਕੇ ਦੇ ਨਾਲ ਹੋਇਆ ਉਹਦਾ ਸਾਰਿਆਂ ਦਾ ਨਿਆਂ ਹੋਵੇ। ਪਰ ਬਹੁਤ ਮਤਲਬ ਕਿ ਸੀਮਤ ਜੀ ਇੱਧਰ ਚਰਚਾ ਹੈ ਕਿ ਯਾਰ ਇੰਨਾ ਚਿਰ ਰਿਪੋਰਟ ਆਉਣ ਤੋਂ ਬਾਅਦ ਵੀ ਤੁਸੀਂ ਰਾਜ ਕਰ ਗਿਆ ਤੇ ਕੋਈ ਗੱਲ ਹੀ ਨਹੀਂ ਕੀਤੀ ਤੁਸੀਂ। ਬਿਲਕੁਲ ਜੀ, ਬਿਲਕੁਲ ਜੀ। ਇਹ ਸਵਾਲ ਤਾਂ ਮੈਨੂੰ ਜੀ ਉੱਠਣਾ ਬਣਦਾ ਹੀ ਹੈ ਤੇ ਜਾਇਜ਼ ਵੀ ਹੈ। ਤੇ ਸਿੱਧੂ ਸਾਹਿਬ ਨਹੀਂ ਸਟਾਪ ਹੋ ਰਹੇ, ਉਹ ਤਾਂ ਫਿਰ ਉਹਨਾਂ ਨੇ ਰੈਲੀ ਰੱਖ ਦਿੱਤੀ। ਪਿਛਲੀ ਰੈਲੀ ਨੇ ਜਿਹੜਾ ਡੈਮੇਜ ਕੀਤਾ ਉਹ ਹਲੇ ਕੰਟਰੋਲ ਹੋਇਆ ਨਹੀਂ, ਤੇ ਉਸ ਤੋਂ ਬਾਅਦ ਹੁਣ ਫਿਰ ਕਹਿੰਦੇ ਕੋਟ ਸ਼ਮੀਰ ਰੈਲੀ ਕਰਨਗੇ। ਸਿੱਧੂ ਤਾਂ ਨਹੀਂ ਰੁਕਣਾ, ਇਹ ਨਹੀਂ ਰੁਕਦਾ ਕਿਸੇ ਵੀ ਸਟਾਪਰ ਤੋਂ। ਇਹਨੇ ਤੇ ਨਾਨ ਸਟਾਪ ਹੀ ਜਾਣਾ ਹੈ ਜੀ। ਦੇਖੋ, ਰੈਲੀ ਰੱਖ ਦਿੱਤੀ ਆ। ਨਵਜੋਤ ਸਿੱਧੂ ਪਿਛਲੇ ਦਿਨਾਂ 'ਚ ਥੋੜਾ ਜਿਹਾ ਕਹਿ ਲਓ ਕਿ ਆਡਾ ਲਾ ਕੇ ਚੱਲ ਰਿਹਾ ਸੀ। ਇੱਥੋਂ ਤੱਕ ਵੀ ਕਹਿ ਗਿਆ ਸੀਗਾ ਕਿ ਕੁਝ ਆਗੂ ਉਹਨੂੰ ਚੁੱਪ ਕਰਾ ਕੇ ਤੇ ਘਰੇ ਬਿਠਾਉਣਾ ਚਾਹੁੰਦੇ ਆ। ਮਤਲਬ ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਈਆਂ। ਹੁਣ ਕੋਟ ਸ਼ਮੀਰ ਦੇ ਵਿੱਚ ਰੈਲੀ ਰੱਖੀ ਆ। ਜ਼ਿਲ੍ਹਾ ਫੇਰ ਬਠਿੰਡਾ। ਪਹਿਲਾ ਮਹਾਰਾਜ ਕੋਟ ਸ਼ਮੀਰ ਵੀ ਪਿੰਡ ਬਹੁਤ ਵੱਡਾ ਪਿੰਡ ਆ। ਹਾਂਜੀ ਹਾਂਜੀ, ਇਹ ਬਠਿੰਡਾ ਦਿਹਾਤੀ ਦਾ ਪਿੰਡ ਆ ਗਿਆ। ਇਹਦੇ ਚ ਕੀ ਹੈ ਕਿ ਭਰਾ ਜਿਹੜੇ ਸਿੱਧੂ ਸਾਹਿਬ ਦੇ ਮਿੱਤਰ ਆ, ਕਮਾਲੂ ਤੇ ਫੇਰ ਆ ਗਿਆ ਮਾਨਸਾਈਆ ਹੋਰੀ, ਉਹ ਇਲਾਕਾ ਵੀ ਆ ਜਾਂਦਾ। ਤੁਹਾਨੂੰ ਪਤਾ ਹੀ ਹੈ। ਤਾਂ ਮਤਲਬ ਕਿ ਇਸ ਤਰ੍ਹਾਂ ਦੇ ਜਿਹੜੇ ਇਹਨਾਂ ਦੇ ਪੱਖ ਹੁੰਦੇ ਆ। ਖੈਰ ਗੱਲ ਇਹ ਆ ਕਿ ਰੈਲੀ ਰੱਖ ਦਿੱਤੀ ਨੇ, ਪਰ ਐਤਕੀ ਇੱਕ ਥੋੜੀ ਜਿਹੀ ਤਬਦੀਲੀ ਕੀਤੀ ਨੇ ਕਿ ਵੜਿੰਗ ਸਾਹਿਬ ਦੀ ਫੋਟੋ ਜ਼ਰੂਰ ਲਾ ਦਿੱਤੀ, ਪਰ ਬਾਜਵੇ ਦੀ ਫੋਟੋ ਨੇੜੇ ਨਹੀਂ ਲੱਗਣ ਦਿੱਤੀ ਇਹਨਾਂ ਨੇ। ਹੁਣ ਕੁਛ ਲੋਕ ਕਿਆਸ ਰਾਈ ਲਾਉਂਦੇ ਪਏ ਆ ਕਿ ਨਵਜੋਤ ਸਿੰਘ ਸਿੱਧੂ ਸ਼ਾਇਦ ਬਠਿੰਡੇ ਤੋਂ ਚੋਣ ਲੜਨ ਦੀ ਤਿਆਰੀ ਕਰ ਰਿਹਾ। ਨਹੀਂ, ਐਸਾ ਕੁਛ ਨਹੀਂ ਆ। ਨਵਜੋਤ ਸਿੰਘ ਸਿੱਧੂ ਮਤਲਬ ਕਿ ਆਪਣੀ ਸਰਗਰਮੀ ਵਧਾ ਰਿਹਾ, ਜਾਂ ਕਹਿ ਲਓ ਕਿ ਆਪਣੀ ਜ਼ਮੀਨ ਮਜ਼ਬੂਤ ਕਰ ਰਿਹਾ। ਦੂਜੀ ਚੀਜ਼ ਕਿ ਮੈਡਮ ਸਿੱਧੂ ਮੈਦਾਨ ਚ ਉਤਰ ਸਕਦੇ ਹੋ ਵੀ ਸ਼ਾਇਦ ਪਟਿਆਲੇ ਤੋਂ ਜੀ। ਅੱਛਾ, ਹੁਣ ਜਿਹੜੀ ਵੱਡੀ ਗੱਲ ਇੱਕ ਹੋਰ ਸੁਣਨ ਨੂੰ ਮਿਲ ਰਹੀ ਹੈ, ਤਾਂ ਚਲੋ ਇਹਨਾਂ ਦਾ ਕਲੇਸ਼ ਤੇ ਇਹ ਜਿਹੜਾ ਹੈ ਇਹ ਤਾਂ ਚੱਲਣਾ ਹੀ ਚੱਲਣਾ ਜਦੋਂ ਤੱਕ ਇਲੈਕਸ਼ਨ ਨਹੀਂ ਹੋ ਜਾਂਦਾ। ਨਵਜੋਤ ਸਿੰਘ ਸਿੱਧੂ ਨੇ ਇੱਕ ਸਭ ਕੁਝ ਕਰਨਾ ਹੀ ਕਰਨਾ ਹੈ। ਆਪਾਂ ਅੱਗੇ ਵਿਧਾਨ ਸਭਾ ਦਾ ਇਲੈਕਸ਼ਨ ਵੀ ਵੇਖਿਆ ਸੀਗਾ ਜੀ ਜੀ, ਤਾਂ ਉਹ ਇਸ ਤਰ੍ਹਾਂ ਮਤਲਬ ਕਿ ਰਹੇ ਸੀਗੇ, ਉਸ ਤੋਂ ਬਾਅਦ ਚੁੱਪ ਕਰਕੇ ਬੈਠ ਗਏ ਸੀ। ਫਿਰ ਉਹਨਾਂ ਦੇ ਕੇਸ ਦਾ ਫੈਸਲਾ ਆ ਗਿਆ, ਸਭਨਾਂ ਨੂੰ ਪਤਾ ਹੀ ਹੈ ਨਾ। ਤਾਂ ਗੱਲ ਇਹ ਆ ਕਿ ਨਵਜੋਤ ਸਿੰਘ ਸਿੱਧੂ ਵਾਲੇ ਮਸਲੇ ਤੋਂ ਵੀ ਹਟ ਕੇ ਇੱਕ ਮਸਲਾ ਇਹਨਾਂ ਵਾਸਤੇ ਗੰਭੀਰ ਆ, ਕਾਂਗਰਸੀਆਂ ਵਾਸਤੇ, ਕਿ ਅਲਾਇੰਸ ਕਮੇਟੀ ਦੀ ਜਿਹੜੀ ਮੀਟਿੰਗ ਹੋਈ ਆ ਦਿੱਲੀ ਦੇ ਵਿੱਚ, ਉਹ ਤੇ ਤਕਰੀਬਨ ਹੁਣ ਤੈਅ ਕਰੀ ਬੈਠੇ ਸਾਰਾ ਕੁਝ। ਐਲਾਨ ਹੋਣਾ ਹੀ ਬਾਕੀ ਆ, ਕਿਉਂਕਿ 16 ਜਨਵਰੀ ਤੋਂ ਰਾਹੁਲ ਗਾਂਧੀ ਦੀ ਯਾਤਰਾ, ਠੀਕ ਹੈ, ਪੈਦਲ ਯਾਤਰਾ, ਉਸ ਤੋਂ ਪਹਿਲਾਂ ਸਾਰਾ ਕੁਝ ਨਵੇੜਾ ਕਰਨਗੇ ਤੇ ਤਦ ਹੀ ਆ ਨਾ, ਨਹੀਂ ਤਾਂ ਕਾਂਗਰਸ ਤੇ ਉਧਰ ਉਲਝ ਜਾਏਗੀ। ਹੁਣ ਜਿੰਨੀ ਕੁ ਸਾਨੂੰ ਜਾਣਕਾਰੀ ਮਿਲ ਰਹੀ ਆ ਕਿਸੇ ਸੋਰਸ ਦੇ ਜ਼ਰੀਏ, ਆਂਦੇ ਆ ਕਿ ਉੱਥੇ ਇਹਨਾਂ ਦਾ ਇੱਕ ਲੀਡਰ ਜਿਹੜਾ ਇੱਥੇ ਪੰਜਾਬ 'ਚ ਕਹਿੰਦਾ ਆ ਕਿ ਗੱਠਜੋੜ ਨਹੀਂ ਕਰਨਾ ਤੇ ਨਹੀਂ ਕਰਨਾ, ਠੀਕ ਹੈ ਜੀ, ਤੇ ਜਾ ਕੇ ਉੱਥੇ ਉਹ ਹਾਈ ਕਮਾਂਡ ਦੇ ਕੰਨ 'ਚ ਕਹਿਆ ਕਿ ਜੇ ਗੱਠਜੋੜ ਨਾ ਕੀਤਾ ਤੇ ਤੱਪੜ ਰੁੱਲ ਜਾਣੇ ਜੇ। ਉਹ ਅੱਛਾ, ਹੁਣ ਇਹ ਗੱਲ ਜਿਹੜੀ ਆ ਉਹ ਇੱਥੋਂ ਦੇ ਕਾਂਗਰਸੀ ਲੀਡਰਾਂ ਨੂੰ ਵੀ ਪਤਾ ਲੱਗ ਗਈ। ਹੁਣ ਕਿਉਂਕਿ ਗੱਲਾਂ ਗੁੱਝੀਆਂ ਨਹੀਂ ਰਹਿੰਦੀਆਂ ਹੁੰਦੀਆਂ। ਅੱਛਾ, ਜਦੋਂ ਹੁਣ ਇੱਥੋਂ ਲੀਡਰਾਂ ਨੂੰ ਪਤਾ ਲੱਗਿਆ ਕਿ ਉਹ ਤਾਂ ਬੰਦਾ ਉੱਥੇ ਆ ਕੁਛ ਕਰ ਆਇਆ, ਤੇ ਉੱਥੇ ਗਾਂ ਫਿਰ ਉਸ ਤੋਂ ਬਾਅਦ ਮੈਂ ਸੁਣੀ ਜਾਏ ਉਹ ਗੱਲ, ਉਸ ਤੋਂ ਗਾਂ ਜਾ ਕੇ ਜਿਹੜੀ ਅਲਾਇੰਸ ਕਮੇਟੀ ਆ
ਉਹਨਾਂ ਨੇ 8-5 ਦੇ ਫਾਰਮੂਲੇ ਤੇ ਕੰਮ ਵੀ ਸ਼ੁਰੂ ਕਰ ਦਿੱਤਾ ਕਿ ਜੇ ਆਪਾਂ ਨੂੰ 8 ਛੱਡ ਦੇਣਾ ਤੇ 5 ਆਮ ਆਦਮੀ ਪਾਰਟੀ ਨੂੰ ਛੱਡ ਦਈਏ ਤੇ ਕੰਮ ਠੀਕ ਹੈ, ਤੇ ਜਿੱਤ ਵੀ ਸਾਰੀਆਂ ਦੀਆਂ ਸਾਰੀਆਂ ਲਵਾਂਗੇ। ਮਤਲਬ ਕਿ ਇਹਦੇ ਤੇ ਵਰਕਆਊਟ ਵੀ ਹੋਣਾ ਸ਼ੁਰੂ ਹੋ ਗਿਆ, ਐਲਾਨ ਹੋਣਾ ਬਾਕੀ ਆ। ਤੇ ਦੂਸਰੇ ਪਾਸੇ ਇੱਥੋਂ ਦੇ ਜਿਹੜੇ ਕਾਂਗਰਸੀ ਆ, ਜਿੰਨੀ ਕੁ ਮੈਨੂੰ ਜਾਣਕਾਰੀ ਮਿਲੀ ਆ, ਇੱਥੋਂ ਦੇ ਕਾਂਗਰਸੀ ਤਾਂ ਪੂਰਾ ਮਤਾ ਪਕਾਈ ਬੈਠੇ ਆ ਕਿ ਜੇ ਮੰਨ ਲਓ ਇਸ ਤਰ੍ਹਾਂ ਹੋ ਗਿਆ ਤੇ ਫਿਰ ਪਾਰਟੀ ਛੱਡਣੀ ਪਈ ਤੇ ਉਹ ਵੀ ਛੱਡ ਦਿਆਂਗੇ। ਵੱਡੀ ਗੱਲ ਆ। ਸੋ ਇਸ ਕਰਕੇ ਸਿੱਧੂ ਵਾਲੀ ਲੜਾਈ ਛੋਟੀ ਆ, ਜੇ ਉੱਤੇ ਕੰਮ ਇਹੋ ਜਿਹਾ ਹੋ ਗਿਆ, ਕੋਈ ਪਟਾਕਾ ਪੈ ਗਿਆ, ਤੇ ਮੈਨੂੰ ਲੱਗਦਾ ਇਹਨਾਂ ਦਾ ਖੜਕਈਆ ਜ਼ਿਆਦਾ ਹੋ ਜਾਣਾ ਹੈ। ਜੀ। ਤੇ ਨਸ਼ਾ ਛਡਵਾਉਣ ਦੇ ਨਾਂ ਤੇ ਮਿੰਟੂ ਜੀ ਇੱਕ ਹੋਰ ਕਤਲ ਹੋ ਗਿਆ ਜੀ ਕਹਿੰਦੇ। ਦੇਖੋ ਪੰਜਾਬ ਦੇ ਵਿੱਚ ਨਾ ਤੀਜਾ ਚੌਥਾ ਮਾਮਲਾ ਦੁਰਾਏ 'ਚ ਮੁੰਡਾ ਮਾਰਤਾ। ਹਾਂਜੀ। ਇੱਕ ਆ ਹੋ ਗਿਆ। ਇਸ ਤੋਂ ਇਲਾਵਾ 1-2 ਹੋਰ ਮਾਮਲੇ ਤੁਹਾਨੂੰ ਯਾਦ ਹੋਣਾ, ਪਟਿਆਲੇ ਉਹ ਨਦੀ 'ਚ ਡੁੱਬ ਕੇ ਮਰ ਗਏ ਸਨ। 2 ਕਿ 3 ਜਾਣੇ ਨਸ਼ਾ ਛਡਾਊ ਕੇਂਦਰ 'ਚੋਂ ਭੱਜੇ ਸਨ, ਭੱਜੇ ਪਰ ਉਧਰੋਂ ਪਰਾਂ ਸੀਗੇ ਹਰਿਆਣੇ ਵਾਲੀ ਸਾਈਡ ਤੋਂ। ਤਾਂ ਮਤਲਬ ਕਿ ਬੜੇ ਹੀ ਵਾਕਿਆ ਹੋ ਗਏ ਨੇ। ਤੇ ਇਹ ਗੱਲ ਤੁਸੀਂ ਵੀ ਨੋਟ ਕਰ ਲਿਓ ਕਿ ਇੱਥੇ ਚਲੋ ਕਿਉਂਕਿ ਬਿਮਾਰੀ ਆ, ਕਿਸੇ ਨੂੰ ਵੀ ਲੱਗ ਸਕਦੀ ਆ ਭਾਈ। ਜੇ ਕਿਸੇ ਦਾ ਕੋਈ ਇਲਾਜ ਕਰਵਾਉਣਾ, ਆਪਦੇ ਮਿੱਤਰ ਪਿਆਰੇ ਦਾ ਕਿਸੇ ਦਾ ਵੀ ਕਰਾਉਣਾ, ਪਹਿਲਾਂ ਜਿਹੜਾ ਉਹ ਨਸ਼ਾ ਛਡਾਊ ਕੇਂਦਰ ਹੈ ਨਾ ਉਹਦੀ ਚੋਣ ਸਹੀ ਕਰੋ। ਜੀ ਜੀ। ਹੁਣ ਇਹ ਜਿਹੜਾ ਮਾਮਲਾ 18 ਸਾਲ ਦਾ ਸੋਹਣਾ ਸੁਨੱਖਾ ਮੁੰਡਾ ਕੁੱਟ-ਕੁੱਟ ਕੇ ਇਹਨਾਂ ਨੇ ਮਾਰ ਦਿੱਤਾ ਹੈ, ਇਹ ਪੱਤੋ ਹੀਰਾ ਦੀ ਘਟਨਾ। ਪੱਤੋ ਹੀਰਾ ਸਿੰਘ ਤੁਹਾਨੂੰ ਪਤਾ ਹੈ, ਨਿਹਾਲ ਸਿੰਘ ਵਾਲਾ ਦੇ ਨਾਲ ਹੀ ਪਿੰਡ ਆ ਉਸ ਇਲਾਕੇ ਦੇ ਵਿੱਚ। ਉੱਥੇ ਨਿਹੰਗ ਸਿੰਘ ਕੋਈ ਹੁਣ ਹੈਗੇ ਵੀ ਆ ਕਿ ਜਾਂ ਆਪਦਾ ਕੰਮ ਚਲਾਉਣ ਵਾਸਤੇ ਬਣੇ ਸਨ, ਕਿ ਉਹਨਾਂ ਨੇ ਨਸ਼ਾ ਛਡਾਉਣ ਦਾ ਕੰਮ ਰੰਭਿਆ ਸੀ। ਦੇਖ ਲਓ ਹੁਣ ਤੁਸੀਂ। ਠੀਕ ਹੈ। ਤੇ ਨਸ਼ਾ ਏਦਾਂ ਦੇਖੋ, ਇੱਥੇ ਨਾ ਪੰਜਾਬ 'ਚ ਇਹ ਚੱਲ ਰਿਹਾ ਕੰਮ ਵੀ ਨਾਮ ਜਪਾ ਕੇ ਛਡਾ ਦਿੰਦੇ ਆ ਜੀ, ਏਦਾਂ ਕਰ ਦਿੰਦੇ, ਓਦਾਂ ਕਰ ਦਿੰਦੇ ਆ। ਚਲੋ ਉਹ ਚੀਜ਼ਾਂ ਦਾ ਆਸਰਾ ਹੁੰਦਾ ਹੈ, ਮੈਂ ਨਹੀਂ ਇਹ ਕਹਿੰਦਾ, ਆਸਰਾ ਬਹੁਤ ਆਸਰਾ ਹੁੰਦਾ ਹੈ, ਪਰ ਗੱਲ ਇਹ ਹੈ ਕਿ ਨਸ਼ਾ ਛਡਾਉਣ ਦੀ ਇੱਕ ਪੂਰੀ ਤੁਹਾਨੂੰ ਵਿਧੀ ਹੋਣੀ ਚਾਹੀਦੀ ਹੈ। ਉਹਦੀ ਡਾਕਟਰੀ ਜਾਂਚ ਹੋਣੀ ਚਾਹੀਦੀ ਆ। ਡਾਕਟਰੀ ਇਲਾਜ ਤੋਂ ਬਾਅਦ ਜਿਹੜੀ ਮਾਈਂਡ ਗੇਮ ਸ਼ੁਰੂ ਹੁੰਦੀ ਆ। ਪਹਿਲਾਂ ਹੁਣ ਤੁਸੀਂ ਮੇਰੀ ਗੱਲ ਸੁਣ ਲਓ ਵੀ ਮੇਰੇ ਵਰਗੇ ਬੰਦੇ ਨੂੰ ਸੁੱਟ ਦਿਓ ਜਾ ਕੇ, ਜੀ ਜੀ, ਤੇ ਉਹਨੂੰ ਉਧਰੋਂ ਤੇ ਤੋੜ ਲੱਗੀ ਆ, ਉਧਰੋਂ ਤੁਸੀਂ ਕਹੋ ਕਿ ਚੌਕੜਾ ਮਾਰ, 1 ਘੰਟਾ ਬਹਿਣਾ, ਕਿ ਉਹ ਕੀ ਉਹਦਾ ਵੱਜਾ ਤਾਂ ਬਹਿ ਜਾਏਗਾ, ਪਰ ਕੀ ਉਹਦੀ ਸੁਧਾ ਜੁੜ ਜਾਏਗੀ, ਲਿਵ ਜੁੜ ਜਾਏਗੀ ਉਸ ਚੀਜ਼ 'ਚ। ਤਾਂ ਮਤਲਬ ਕਿ ਇਹ ਚੀਜ਼ਾਂ ਤੇ ਕਈ ਵਾਰੀ ਸਵਾਲ ਅੱਗੇ ਵੀ ਉੱਠੇ ਆ। ਇਹ ਫਿਰ ਕੀ ਕਰਦੇ ਸੀਗੇ, ਇਸ ਤਰ੍ਹਾਂ ਚੁੱਕ ਚੱਕ ਕੇ ਬੰਦੇ ਰੱਖੀ ਰੱਖਦੇ ਸੀ। ਇਸ ਮੁੰਡੇ ਨੂੰ ਵੀ ਖੜਿਆ ਇਹਨਾਂ ਨੇ ਤੇ ਮੁੜ ਕੇ ਇਹਨੂੰ ਗਜਾ ਲੈਣ ਭੇਜ ਦਿੱਤਾ। ਗਜਾ ਲੈਣ ਭੇਜ ਦਿੱਤਾ ਤੇ ਇਹ ਉਹਨਾਂ ਦਾ ਮੋਟਰਸਾਈਕਲ ਠੱਲ ਕੇ ਤੇ ਘਰੇ ਫੋਨ ਕਰਦਾ ਕਿ ਮੈਂ ਫਲਾਣੀ ਦੁਕਾਨ ਤੇ ਉਹਨਾਂ ਦਾ ਮੋਟਰਸਾਈਕਲ ਠੱਲ ਦਿੱਤਾ ਤੇ ਤੁਸੀਂ ਉਹਨਾਂ ਨੂੰ ਫੋਨ ਕਰੋ, ਆਪਣਾ ਮੋਟਰਸਾਈਕਲ ਲੈ ਜਾਓ। ਅੱਛਾ। ਜਦੋਂ ਉਹਨਾਂ ਨੇ ਫੋਨ ਕਰ ਦਿੱਤਾ, ਉਹ ਫਿਰ ਭੱਜੇ ਆ ਤੇ ਉਹਨਾਂ ਨੇ ਇਹਨੂੰ ਲੱਭਣਾ ਸ਼ੁਰੂ ਕਰ ਦਿੱਤਾ। ਹੋਣੀ ਜਿਹੜੀ ਵਾਪਰਨੀ ਸੀ, ਇਹ ਨਿਹਾਲ ਸਿੰਘ ਵਾਲੇ ਕਾਬੂ ਆ ਗਿਆ। ਉਹਨਾਂ ਨੇ ਇੰਨਾ ਕੁੱਟਿਆ ਮਰਨਾਊ ਕਰਕੇ ਤੇ ਮੁੜ ਕੇ ਹਸਪਤਾਲ 'ਚ ਸੁੱਟ ਕੇ ਤੇ ਭੱਜ ਗਏ। ਮੁੰਡਾ ਮਰ ਗਿਆ, 18 ਸਾਲ ਦਾ ਮੁੰਡਾ, ਬਹੁਤ ਹੀ ਸੋਹਣਾ ਜੀ। ਤੇ ਤੁਸੀਂ ਹਿਸਾਬ ਲਾ ਲਓ ਕਿ ਆਹ ਦੇਖ ਲਓ, ਨਸ਼ਾ ਛਡਾਉਂਦੇ ਮੁੰਡੇ ਦਾ ਜਾਨ ਹੀ ਛਡਾ ਦਿੱਤਾ। ਸੋ ਇਸ ਕਰਕੇ ਮੈਂ ਕਹਿ ਰਿਹਾ, ਸਾਰੇ ਨਹੀਂ, ਬਹੁਤ ਸਾਰੇ ਬੰਦਿਆਂ ਨੇ ਇੱਥੇ ਇਹ ਵੀ ਧੰਦਾ ਬਣਾ ਰੱਖਿਆ, ਕਿਉਂਕਿ ਜਿੱਥੇ ਬਿਮਾਰੀ ਜ਼ਿਆਦਾ ਹੁੰਦੀ ਹੈ ਨਾ, ਉੱਥੇ ਤੁਹਾਨੂੰ ਪਤਾ ਨਕਲੀ ਵੈਦ ਵੀ ਉੱਠ ਪੈਂਦੇ ਆ। ਜੀ ਬਿਲਕੁਲ ਬਿਲਕੁਲ। ਇਸ ਕਰਕੇ ਇਸ ਚੀਜ਼ ਦਾ ਤਾਂ ਪੰਜਾਬ ਸਰਕਾਰ ਪਤਾ ਨਹੀਂ ਕਿਉਂ ਨੋਟਿਸ ਨਹੀਂ ਲੈਂਦੀ। ਬਹੁਤ ਥਾਵਾਂ ਤੇ ਇਲੀਗਲ ਨਸ਼ਾ ਛਡਾਊ ਕੇਂਦਰ ਚੱਲ ਰਹੇ ਆ, ਜਦਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਇੱਕ ਵਿਧੀ ਆ। ਇਹਦੇ 'ਚ ਮਤਲਬ ਕਿ ਪ੍ਰੋਪਰ ਪਹਿਲਾਂ ਇਲਾਜ ਹੋਣਾ ਹੁੰਦਾ, ਫਿਰ ਉਸ ਤੋਂ ਬਾਅਦ ਆਪਾਂ ਕਹਿੰਦੇ ਆ ਕਿ ਹਾਂ, ਜਿਹਨੂੰ ਆਪਾਂ ਮਾਨਸਿਕਤਾ ਮਜ਼ਬੂਤ ਕਰਨ ਵਾਸਤੇ ਕਹਿ ਸਕਦੇ ਹਾਂ ਕਿ ਉਹ ਚੀਜ਼ਾਂ ਕੰਮ ਕਰਦੀਆਂ ਨੇ। ਜੀ ਜੀ। ਪਰ ਇੱਕ ਪੀਰੀਅਡ ਇਸ ਤਰ੍ਹਾਂ ਦਾ ਹੁੰਦਾ ਕਿ ਪਹਿਲਾਂ ਸਰੀਰਕ ਇਲਾਜ ਦੀ ਲੋੜ ਹੁੰਦੀ ਹੈ ਯਾਰ ਬੱਚੇ ਨੂੰ। ਜੀ। ਉਹ ਮਿੰਟੂ ਜੀ, ਕਿਸੇ ਦੀ ਵਿਪਤਾ ਕਿਸੇ ਦਾ ਕਾਰੋਬਾਰ ਬਣ ਜਾਂਦੀ ਹੈ ਨਾ, ਉਹ ਗੱਲ ਸਹੀ ਹੈ। ਜੀ ਜੀ ਬਿਲਕੁਲ। ਤੇ ਜਾਂਦੇ ਗੱਲ ਕਰੀਏ ਮਿੰਟੂ ਜੀ, ਹਿੱਟ ਐਂਡ ਰਨ ਕਾਨੂੰਨ ਦੀ, ਇਹਦੇ ਵਿਰੁੱਧ ਚੱਕਾ ਜਾਮ ਕੀਤਾ ਗਿਆ ਜੀ। ਦੇਖੋ, ਹਿੱਟ ਐਂਡ ਰਨ ਕੇਸ, ਮੈਂ ਜਿਵੇਂ ਤੁਹਾਨੂੰ ਦੱਸਿਆ ਨਾ ਕਿ ਬਹੁਤ ਕਾਨੂੰਨਾਂ 'ਚ ਬਦਲਾਅ ਆ ਗਏ। ਹਿੱਟ ਐਂਡ ਰਨ ਕੇਸ ਆਪਾਂ ਜਦੋਂ ਵੀ ਦੇਖਦੇ ਹਾਂ ਤਾਂ ਸਲਮਾਨ ਖਾਨ ਆਪਣੇ ਸਾਹਮਣੇ ਆ ਜਾਂਦਾ। ਹਿੱਟ ਐਂਡ ਰਨ ਕੇਸ ਦੇ ਵਿੱਚ ਉਹਨੂੰ ਬਹੁਤ ਰਨ ਕਰਵਾਇਆ। ਤਾਂ ਖੈਰ ਗੱਲ ਇਹ ਆ ਕਿ ਜਿਹੜਾ ਇਹ ਬਦਲਿਆ ਇਹਨਾਂ ਨੇ ਕਾਨੂੰਨ, ਉਹਦੇ ਵਿੱਚ ਇਹਨਾਂ ਨੇ ਨਾ 2 ਤਰ੍ਹਾਂ ਦੀ ਸਜ਼ਾ ਰੱਖੀ। ਸਜ਼ਾ ਇਹ ਰੱਖੀ ਜੇ ਕਿ ਮੰਨ ਲਓ ਜੇ ਕੋਈ ਬੰਦਾ ਕਿਸੇ ਨੂੰ ਹਿੱਟ ਕਰਦਾ ਤੇ ਉਹ ਰੁਕ ਜਾਂਦਾ ਹੈ,
ਉਹਨੂੰ ਹਸਪਤਾਲ ਪਹੁੰਚਾ ਦਿੰਦਾ ਜਾਂ ਕੁਝ ਵੀ, ਦੈਨ ਉਹਦੇ ਤੇ ਇੱਕ ਨਾਰਮਲ ਐਕਸੀਡੈਂਟ ਦਾ ਹੀ ਚਾਰਜ ਲੱਗੇਗਾ। ਜੀ ਜੀ। ਜੇ ਉਹ ਭੱਜ ਜਾਂਦਾ ਮੌਕੇ ਤੋਂ ਹੂੰ ਤੇ ਉਸ ਤੋਂ ਬਾਅਦ ਜੇ ਉਹ ਕਾਬੂ ਆਉਂਦਾ ਤੇ ਉਹਦੀ ਸਜ਼ਾ ਜਿਹੜੀ ਆ ਉਹ 10 ਸਾਲ ਹੋਏਗੀ, ਹੂੰ। ਜੁਰਮਾਨਾ ਵੀ ਚੋਖਾ ਕਰ ਦਿੱਤਾ। ਜੀ ਜੀ। ਹੁਣ ਇੱਥੇ ਟਰਾਂਸਪੋਰਟਰਾਂ ਦਾ ਜਿਹੜਾ ਤਰਕ ਆ, ਅੱਜ ਕਈ ਸਟੇਟਾਂ ਦੇ ਵਿੱਚ ਹੜਤਾਲ ਕੀਤੀ ਹੈ ਟਰਾਂਸਪੋਰਟਰਾਂ ਨੇ, ਹੂੰ ਹੂੰ। ਉਹਨਾਂ ਦਾ ਤਰਕ ਇਹ ਆ, ਵੈਸੇ ਉਹ ਵਾਜਬ ਵੀ ਲੱਗਦਾ ਮੈਨੂੰ ਕੁਝ ਹੱਦ ਤੱਕ, ਜਿੱਥੇ ਇਤਰਾਜ਼ ਹੈ ਉਹਨਾਂ ਨੂੰ, ਉਹ ਕਹਿੰਦੇ ਵੀ ਐਕਸੀਡੈਂਟ ਜਿਹੜਾ ਹੋਇਆ, ਪਹਿਲੀ ਗੱਲ ਤਾਂ ਐਕਸੀਡੈਂਟ ਹੈ, ਕਿਹੜਾ ਕਿਸੇ ਨੇ ਜਾਣ ਕੇ ਕਰਨਾ, ਐਕਸੀਡੈਂਟ ਤਾਂ ਐਕਸੀਡੈਂਟ ਹੈ ਨਾ, ਤੇ ਜੇ ਕੋਈ ਜਾਣ ਕੇ ਬੰਦਾ ਮਾਰਦਾ ਤਾਂ ਉਹਦੇ ਲਈ ਤੇ ਫਿਰ ਤੁਹਾਨੂੰ ਪਤਾ ਵੱਖਰਾ ਕਾਨੂੰਨ ਹੈਗਾ। ਜੀ ਜੀ। ਦੂਜੀ ਚੀਜ਼ ਪ੍ਰਵੀਨ ਜੀ, ਜਿਹੜੀ ਸਭ ਤੋਂ ਇਸ ਮਾਮਲੇ 'ਚ ਕੌਲਣ ਵਾਲੀ ਗੱਲ ਆ ਕਿ ਕਈ ਵਾਰ ਡਰਾਈਵਰ ਨੂੰ ਜਾਨ ਬਚਾ ਕੇ ਭੱਜਣਾ ਪੈਂਦਾ। ਹਾਦਸਾ ਉਹਨੇ ਜਾਣ-ਬੁੱਝ ਕੇ ਨਹੀਂ ਕੀਤਾ, ਹੋ ਗਿਆ, ਹੂੰ ਨੁਕਸਾਨ ਹੋ ਗਿਆ, ਕਿਸੇ ਦੀਆਂ ਹੱਡੀਆਂ ਟੁੱਟ ਗਈਆਂ ਜਾਂ ਬੰਦਾ ਮਰ ਗਿਆ, ਫੌਤ ਹੋ ਗਿਆ, ਹੂੰ ਹੂੰ। ਉਹਨੂੰ ਡਰ ਇਸ ਗੱਲ ਦਾ ਹੁੰਦਾ ਕਿ ਲਾਗੇ ਕੋਈ ਪਿੰਡ ਆ ਜਾਂ ਕੋਈ ਹੋਰ ਸ਼ਹਿਰ ਆ ਜਾਂ ਕੋਈ ਜਗ੍ਹਾ ਹੈ ਜਿੱਥੇ ਲੋਕ ਇਕੱਠੇ ਹੋ ਗਏ, ਤੈਨੂੰ ਕੁੱਟ-ਕੁੱਟ ਕੇ ਮਾਰ ਦੇਣਗੇ। ਹੂੰ। ਹੁਣ ਇਸ ਗੱਲ ਦਾ ਨਖੇੜਾ ਕਾਨੂੰਨ ਕਿਵੇਂ ਕਰੇਗਾ? ਜੀ। ਮਤਲਬ ਕਿ ਉਹਨੇ ਜੇ ਆਪਦੀ ਜਾਨ ਬਚਾਈ ਆ, ਹਾਦਸਾ ਉਦਾਂ ਹੀ ਹੋਇਆ, ਮਤਲਬ ਕਿ ਉਹਨੇ ਜਾਣ-ਬੁੱਝ ਕੇ ਨਹੀਂ ਕੀਤਾ, ਹਾਂਜੀ ਇਸ ਹਾਂਜੀ। ਐਕਸੀਡੈਂਟਲ ਆ। ਪਰੰਤੂ ਗੱਲ ਇਹ ਹੈ ਕਿ ਜੇ ਉਹ ਭੱਜ ਗਿਆ ਤੇ ਤੁਸੀਂ ਤੇ ਫਿਰ ਵੀ ਕਹੋਗੇ ਕਿ ਤੂੰ ਭੱਜਿਆ, ਹਿੱਟ ਐਂਡ ਰਨ ਹੈ। ਹੂੰ ਤਾਂ ਇਹ ਚੀਜ਼ ਦਾ ਜਿਹੜਾ ਹੈ ਨਾ, ਉਹ ਇਹਨਾਂ ਨੂੰ ਮਲਾਲ ਹੈਗਾ ਇਸ ਵੇਲੇ। ਮਤਲਬ ਜਿਹੜੇ ਹੈਗੇ ਡਰਾਈਵਰ, ਪਹਿਲੀ ਗੱਲ ਤੇ ਇਹ ਆ ਪ੍ਰਵੀਨ ਜੀ, ਦੇਖੋ ਐਡੇ ਵੱਡੇ ਕਾਨੂੰਨ ਲਿਆਉਣੇ ਸਨ, ਜੀ। ਐਡੇ ਵੱਡੇ ਤੁਸੀਂ ਬਦਲਾਅ ਲਿਆ ਰਹੇ ਹੋ ਕਿ ਜਨਾਬ ਤੁਸੀਂ ਸਾਰੀ ਆਪੋਜੀਸ਼ਨ ਉੱਥੇ ਸਸਪੈਂਡ ਕੀਤੀ ਆ। ਹੂੰ ਬਿਲਕੁਲ ਸਹੀ ਇਹਨਾਂ ਤੇ ਬਿਲਕੁਲ। ਉੱਥੇ ਹੀ ਚਰਚਾ ਹੋ ਜਾਣੀ ਚਾਹੀਦੀ ਸੀ। ਦੇਖੋ ਹੂੰ ਮਤਲਬ ਕਿ ਇਹ ਵੀ ਇੱਕ ਨਵਾਂ ਯੁੱਗ ਮੋਦੀ ਰਾਜ ਦੇ ਵਿੱਚ ਸ਼ੁਰੂ ਹੋਇਆ ਕਿ ਚਰਚਾ ਹੀ ਖਤਮ ਹੋ ਗਈ ਹੈ ਸਦਨ 'ਚ, ਜੀ ਜੀ ਕਿ ਬਿਲਕੁਲ ਸਹੀ। ਤੁਸੀਂ ਇਹਨਾਂ ਤੇ ਬਹਿਸ ਕਰਵਾਉਂਦੇ, ਲੋਕਾਂ ਤੋਂ ਪਹਿਲਾਂ ਸੁਝਾਅ ਮੰਗਾਉਂਦੇ, ਤਾਂ ਮਤਲਬ ਕਿ ਇੱਕ ਚੰਗੀ ਤਰ੍ਹਾਂ, ਇਹ ਕੋਈ ਕਾਨੂੰਨ ਮਾੜਾ ਨਹੀਂ ਆਪਾਂ ਕਹਿ ਸਕਦੇ ਹੂੰ ਕਿ ਮਾੜਾ ਨਹੀਂ ਹੈ। ਹਿੱਟ ਐਂਡ ਰਨ, ਕਈ ਬੰਦੇ ਜਿਹੜੇ ਆ ਵਿਚਾਰੇ ਮਰ ਜਾਂਦੇ ਕਿਉਂਕਿ ਮੌਕੇ ਤੋਂ ਉਹਨਾਂ ਨੂੰ ਨਹੀਂ ਮਿਲਦੀ ਸਹਾਇਤਾ। ਪਰ ਹੂੰ। ਗੱਲ ਇਹ ਹੈ ਕਿ ਜਿਹੜੇ ਆ ਨੁਕਤੇ ਉੱਠਦੇ ਆ, ਬਾਅਦ 'ਚ ਵਿਵਾਦ ਉੱਠਦੇ ਆ, ਜੇ ਇਹਨਾਂ ਨੂੰ ਪਹਿਲਾਂ ਹੀ ਉੱਥੇ ਜੀ। ਤੈਅ ਕਰ ਲਿਆ ਜਾਵੇ ਜਾਂ ਹੱਲ ਕਰ ਲਿਆ ਜਾਵੇ ਤੇ ਬਿਹਤਰ ਨਹੀਂ ਹੋਏਗਾ। ਹੂੰ ਬਿਲਕੁਲ ਸਹੀ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਜੀ ਧੰਨਵਾਦ। ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਆਪਾਂ ਚਰਚਾ ਕਰਾਂਗੇ, ਪਰ ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਪਰ ਉਸ ਤੋਂ ਪਹਿਲਾਂ ਅਮਨਦੀਪ ਸੇਖੋਂ, ਬਲਵਿੰਦਰ ਸਿੰਘ, ਸੁਖਵੀਰ ਸਿੰਘ ਪੰਨੂ, ਸਤਦੇਵ ਸ਼ਰਮਾ ਜੀ ਤੇ ਬਰਿੰਦਰ ਰੋਇਲ ਜੀ ਤੇ ਇਹਦੇ ਨਾਲ ਹਰਜਿੰਦਰ ਸਿੰਘ ਸੇਖੋਂ ਜੀ, ਇਹ ਸਾਰੇ ਸਾਨੂੰ YouTube ਦੇ ਉੱਤੇ ਤੇ Facebook ਦੇ ਉੱਤੇ ਹੈਪੀ ਨਿਊ ਈਅਰ ਵਿਸ਼ ਕਰ ਰਹੇ ਨੇ। ਇਹਨਾਂ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਇਹਨਾਂ ਨੂੰ ਵੀ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ। ਤੇ ਜਿਵੇਂ ਆਪਾਂ ਸ਼ੁਰੂਆਤ ਦੇ ਵਿੱਚ ਹੀ ਜ਼ਿਕਰ ਕੀਤਾ ਸੀਗਾ ਕਿ ਪੰਜਾਬੀ ਰੇਡੀਓ ਯੂਐਸਏ ਇਸ ਨਵੇਂ ਸਾਲ ਦੇ ਮੌਕੇ ਤੁਹਾਡੀ ਤੰਦਰੁਸਤੀ, ਤੁਹਾਡੀ ਸਿਹਤਯਾਬੀ ਦੀ ਅਰਦਾਸ ਕਰਦਾ ਹੈ। ਆਪਾਂ ਸਾਰੇ ਉੱਠ ਕੇ ਸਵੇਰੇ ਇਹੀ ਗੱਲ ਕਰਦੇ ਹਾਂ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਜਦੋਂ ਆਪਾਂ ਇਹ ਸ਼ਬਦ ਆਪਣੇ ਮੂੰਹ 'ਚੋਂ ਦੁਹਰਾਉਂਦੇ ਹਾਂ ਤੇ ਉਦੋਂ ਆਪਣੇ ਆਪ ਹੀ ਜਿਵੇਂ ਸਾਡੇ ਗੁਰੂ ਸਾਹਿਬਾਨ ਨੇ ਜੋ ਸਾਨੂੰ ਸ਼ਬਦ ਦਿੱਤੇ ਨੇ ਤੇ ਇਹਨਾਂ ਦੇ ਮੁਤਾਬਕ ਆਪਣੇ ਆਪ ਹੀ ਲੋਕਾਈ ਦਾ ਭਲਾ ਹੁੰਦਾ ਤੇ ਆਪਣੇ ਆਪ ਹੀ ਇਹ ਚੀਜ਼ਾਂ ਜਿਹੜੀਆਂ ਨੇ ਉਹ ਆਪਣੇ ਆਪ ਮੁਹਾਰੇ ਮੂੰਹ ਦੇ ਵਿੱਚੋਂ ਨਿਕਲਦੀਆਂ ਨੇ। ਆਪਾਂ ਇਹਨਾਂ ਨੂੰ ਸ਼ਬਦਿਕ ਰੂਪ ਦੇ ਵਿੱਚ ਮਨੁੱਖਤਾ ਦੀ ਜਿਹੜੀ ਕੁਦਰਤ ਦੀ, ਕਾਇਨਾਤ ਦੀ ਅਰਦਾਸ ਦੀ ਕਾਮਨਾ ਕਰਦੇ ਹਾਂ। ਤਾਂ ਆਪਾਂ ਕੁਝ ਹੋਰ ਅਹਿਮ ਖਬਰਾਂ ਦੇ ਵੱਲ ਚਲੇ ਗਏ। DIG ਭੁੱਲਰ ਹੋਣਗੇ ਮਜੀਠੀਆ ਦੇ ਖਿਲਾਫ ਨਸ਼ਾ ਤਸਕਰੀ ਮਾਮਲੇ ਦੇ ਵਿੱਚ ਨਵੇਂ ਸੈੱਟ ਦੇ ਮੁਖੀ, ਕਿਉਂਕਿ ਹੁਣ ਇਹ ਜਿਹੜੀ SIT ਹੈ ਇਹ ਜਾਂਚ ਕਰ ਰਹੀ ਹੈ ਇਸ ਮਾਮਲੇ ਦੀ। ਤੇ ਪਤਾ ਲੱਗਿਆ ਕਿ DIG HS ਭੁੱਲਰ ਜਿਹੜੇ ਕਿ ਅਕਾਲੀ ਆਗੂ ਬਿਕਰਮ ਮਜੀਠੀਆ ਦੇ ਖਿਲਾਫ ਨਸ਼ਾ ਤਸਕਰੀ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ SIT, ਉਹਦੀ ਅਗਵਾਈ ਕਰਨਗੇ ਡਾਇਰੈਕਟਰ ਨੇ ਇਨਵੈਸਟੀਗੇਸ਼ਨ ਬਿਊਰੋ ਆਫ ਇਨਵੈਸਟੀਗੇਸ਼ਨ ਦੇ LK ਯਾਦਵ, ਉਹਨਾਂ ਨੇ ਹੁਕਮ ਜਾਰੀ ਕੀਤੇ ਨੇ। ADGP ਮੁਖਵਿੰਦਰ ਸ਼ੀਨਾ ਜਿਹੜੇ ਸੀਗੇ ਉਹ ਪਹਿਲਾਂ ਇਸ ਸੈੱਟ ਦੇ ਅਗਵਾਈ ਕਰਤਾ ਸੀਗੇ, ਪਰ ਹੁਣ ਉਹ 31 ਦਸੰਬਰ ਨੂੰ ਸੇਵਾ ਮੁਕਤ ਹੋਏ ਨੇ। ਇਸੇ ਕਰਕੇ ਹੁਣ ਇਹ ਲਾਇਆ ਗਿਆ DIG HS ਭੁੱਲਰ ਨੂੰ। ਦੂਜੇ ਪਾਸੇ ਗੱਲ ਕਰੀਏ ਪੰਜਾਬ ਦੇ ਮੌਸਮ ਦੀ। ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ ਦੇ ਵਿੱਚ ਠੰਡ ਦਾ ਕਹਿਰ ਜਾਰੀ ਰਿਹਾ ਤੇ ਗੁਰਦਾਸਪੁਰ ਦੇ ਵਿੱਚ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ ਦੇ ਵਿੱਚ ਲੋਕਾਂ ਨੂੰ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਭਾਗ ਦੇ ਮੁਤਾਬਕ ਦੋਵਾਂ ਸੂਬਿਆਂ ਦੇ ਵਿੱਚ ਕੁਝ ਥਾਵਾਂ ਤੇ ਹਲਕੀ ਧੁੰਦ ਛਾਈ ਰਹੀ। ਫਰੀਦਕੋਟ ਦੇ ਵਿੱਚ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ, ਲੁਧਿਆਣਾ ਦੇ ਵਿੱਚ 8.2, ਅੰਮ੍ਰਿਤਸਰ ਦੇ ਵਿੱਚ 9.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਹਰਿਆਣਾ ਅਤੇ ਪੰਜਾਬ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 9.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਹਰਿਆਣਾ ਦੇ ਕਰਨਾਲ ਦੇ ਵਿੱਚ ਘੱਟੋ-ਘੱਟ ਤਾਪਮਾਨ 8.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰੁੱਖ ਕਰਾਂਗੇ ਜਲੰਧਰ ਦਾ। ਸਵੇਰੇ ਜਲੰਧਰ PAP ਦੇ ਵਿੱਚ ਤੈਨਾਤ DSP ਅਤੇ ਅਰਜਨ ਅਵਾਰਡੀ ਦਲਬੀਰ ਸਿੰਘ ਦਿਓਲ ਦੀ ਲਾਸ਼ ਬਸਤੀ ਬਾਵਾ ਖੇਲ ਨਹਿਰ ਦੇ ਨੇੜਿਓਂ ਮਿਲੀ ਹੈ। 16 ਦਸੰਬਰ ਦੀ ਰਾਤ ਨੂੰ ਮਕਸੂਦਾਂ ਦੇ ਪਿੰਡ ਮੰਡ ਦੇ ਵਿੱਚ DSP ਦਲਬੀਰ ਸਿੰਘ ਨੇ ਵੀ ਪਿੰਡ ਵਾਸੀਆਂ ਤੇ ਗੋਲੀਆਂ ਚਲਾ ਦਿੱਤੀਆਂ ਸਨ। ਫਿਰ ਉਸਨੇ ਪਿੰਡ ਵਾਸੀਆਂ ਦੇ ਨਾਲ ਰਾਜ਼ੀਨਾਮਾ ਕਰ ਲਿਆ ਸੀ। ਦਿਓਲ ਮੂਲ ਰੂਪ ਦੇ ਵਿੱਚ ਕਪੂਰਥਲਾ ਦੇ ਪਿੰਡ ਖੋਜੇਵਾਲ ਦਾ ਵਸਨੀਕ ਸੀ ਜੋ PAP ਸਿਖਲਾਈ ਕੇਂਦਰ ਦੇ ਵਿੱਚ ਤੈਨਾਤ ਸੀ। DSP ਦਲਬੀਰ ਸਿੰਘ ਨਵੇਂ ਸਾਲ ਦੇ ਮੌਕੇ 3 ਦੋਸਤਾਂ ਦੇ ਨਾਲ ਘਰੋਂ ਨਿਕਲਿਆ ਸੀ। ਚਾਰਾਂ ਨੇ ਨਵੇਂ ਸਾਲ ਦੀ ਪਾਰਟੀ ਦੇ ਲਈ ਕਿਤੇ ਜਾਣਾ ਸੀ। ਦੇਰ ਰਾਤ DSP ਨੂੰ ਉਸ ਦੇ ਦੋਸਤਾਂ ਵੱਲੋਂ ਬੱਸ ਸਟੈਂਡ ਦੇ ਨੇੜੇ ਛੱਡ ਦਿੱਤਾ ਗਿਆ। ਪੁਲਿਸ ਨੇ ਬੱਸ ਸਟੈਂਡ ਦੇ ਨੇੜੇ ਕੁਝ CCTV ਕੈਮਰੇ ਆਪਣੇ ਕਬਜ਼ੇ ਦੇ ਵਿੱਚ ਲਏ ਨੇ। DSP ਘਰੋਂ ਨਿਕਲਦਿਆਂ ਸਮੇਂ ਆਪਣੀ ਸਰਕਾਰੀ ਪਿਸਤੌਲ ਨਾਲ ਲੈ ਕੇ ਗਿਆ ਸੀ, ਪਰ ਜਦੋਂ ਲਾਸ਼ ਮਿਲੀ ਤਾਂ ਉਸ ਦੇ ਕੋਲ ਪਿਸਤੌਲ ਨਹੀਂ ਸੀ। ਇਸ ਤੋਂ ਇਲਾਵਾ DSP ਨੇ ਆਪਣੇ ਗਨਮੈਨ ਨੂੰ ਵੀ ਘਰ ਛੱਡ ਦਿੱਤਾ ਸੀ। ਦੋਸਤ DSP ਨੂੰ ਆਪਣੀ ਕਾਰ ਦੇ ਵਿੱਚ ਆਪਣੇ ਨਾਲ ਲੈ ਕੇ ਆਏ ਸਨ। ਜਿਸ ਸੜਕ ਤੋਂ DSP ਦੀ ਲਾਸ਼ ਮਿਲੀ ਹੈ ਉਹ ਸੜਕ ਉਹਨਾਂ ਦੇ ਘਰ ਤੱਕ ਨਹੀਂ ਜਾਂਦੀ। ਇਸ ਦੇ ਲਈ ਮਾਮਲੇ ਦੇ ਵਿੱਚ ਕਈ ਸਵਾਲ ਖੜੇ ਹੋ ਰਹੇ ਨੇ। ਬਾਲਟਨ ਪਾਰਕ ਰੋਡ ਤੋਂ ਲਾਸ਼ ਬਰਾਮਦ ਹੋਈ ਹੈ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਜਾਂਚ ਜਾਰੀ ਹੈ। DSP ਦਲਬੀਰ ਸਿੰਘ ਦੇ ਸਿਰ ਦੇ ਪਿਛਲੇ ਪਾਸੇ ਗੰਭੀਰ ਸੱਟ ਦੇ ਨਿਸ਼ਾਨ ਨੇ, ਜਿਸ ਕਰਕੇ ਉਹਨਾਂ ਦਾ ਖੂਨ ਕਾਫੀ ਵਹਿ ਗਿਆ। DSP ਦੇ ਦੋਸਤ ਰਣਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਉਹਨਾਂ ਨੂੰ ਇਸ ਮਾਮਲੇ ਬਾਰੇ ਪਤਾ ਲੱਗਿਆ ਸੀ। ਲਾਸ਼ ਬੁਰੀ ਤਰ੍ਹਾਂ ਦੇ ਨਾਲ ਖੂਨ ਦੇ ਨਾਲ ਲੱਥਪੱਥ ਸੀ। ਰਣਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਸਿਰ ਅਤੇ ਮੂੰਹ ਤੇ ਸੱਟਾਂ ਦੇ ਗੰਭੀਰ ਨਿਸ਼ਾਨ ਸਨ। ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਅਜਿਹੀ ਸਰਕਾਰ ਤੋਂ ਕੀ ਆਸ ਕੀਤੀ ਜਾ ਸਕਦੀ ਹੈ, ਜਿਸ ਨੇ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਹਾਲੇ ਤੱਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਦੇ ਵਿੱਚ ਹੋਈ ਇੰਟਰਵਿਊ YouTube ਤੋਂ ਨਹੀਂ ਹਟਵਾਈ। ਬਲਕੌਰ ਸਿੰਘ ਪਿੰਡ ਮੂਸਾ ਦੇ ਵਿੱਚ ਜੁੜੇ ਮਰਹੂਮ ਗਾਇਕ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਕਤਲ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਨੇ ਤੇ ਹੁਣ ਇਹ ਕਤਲ ਦੀਆਂ ਘਟਨਾਵਾਂ ਆਮ ਹੋ ਚੁੱਕੀਆਂ ਨੇ, ਪਰ ਕਿਸੇ ਵੀ ਕਤਲ ਮਾਮਲੇ ਦੇ ਵਿੱਚ ਪੁਲਿਸ ਤੇ ਸਰਕਾਰ ਨੇ ਸੰਜੀਦਗੀ ਦੇ ਨਾਲ ਕਾਰਵਾਈ ਨਹੀਂ ਕੀਤੀ। ਉਹਨਾਂ ਇਹ ਵੀ ਕਿਹਾ ਕਿ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਹੁਣ ਦਾਅਵਾ ਕਰ ਰਹੇ ਨੇ ਕਿ ਉਹ ਸਿੱਧੂ ਮੂਸੇਵਾਲਾ ਨੂੰ ਜਾਣਦੇ ਨਹੀਂ ਅਤੇ ਉਹਨਾਂ ਦਾ ਉਹਦੇ ਨਾਲ ਰੌਲਾ ਕੀ ਹੋ ਸਕਦਾ ਹੈ। ਬਲਕੌਰ ਸਿੰਘ ਨੇ ਸਵਾਲ ਦੇ ਵਿੱਚ ਪੁੱਛਿਆ ਕਿ ਕੀ ਸਰਕਾਰ ਜਾਂ ਪੁਲਿਸ ਦੱਸ ਸਕਦੀ ਹੈ ਕਿ ਜੇਕਰ ਗੈਂਗਸਟਰ ਇਸ ਗੱਲ ਨੂੰ ਝੁਠਲਾ ਰਹੇ ਨੇ ਤਾਂ ਸਿੱਧੂ ਮੂਸੇਵਾਲਾ ਦੇ ਸੀਨੇ ਦੇ ਵਿੱਚ 32 ਗੋਲੀਆਂ ਕਿਸ ਨੇ ਮਾਰੀਆਂ। ਉਹਨਾਂ ਕਿਹਾ ਕਿ ਸ਼ੁਭਦੀਪ ਦਾ ਕਸੂਰ ਸਿਰਫ ਇਹਨਾਂ ਸੀ ਕਿ ਉਸਨੇ ਗਰੀਬੀ ਦੇ ਵਿੱਚ ਉੱਠ ਕੇ ਪੜ੍ਹਾਈ ਕਰਕੇ
ਤਰੱਕੀ ਕੀਤੀ ਅਤੇ ਕਾਮਯਾਬ ਹੋਇਆ ਅਤੇ ਇਹ ਕਾਮਯਾਬੀ ਕਈਆਂ ਨੂੰ ਰਾਸ ਨਹੀਂ ਆਈ, ਹਜ਼ਮ ਨਹੀਂ ਹੋਈ। ਉਹਨਾਂ ਨੇ ਆਪਣੇ ਪੁੱਤਰ ਦੇ ਕਤਲ ਦੇ ਲਈ ਇਨਸਾਫ ਵਾਸਤੇ ਆਖਰੀ ਸਾਹ ਤੱਕ ਲੜਦੇ ਰਹਿਣ ਦੀ ਗੱਲ ਕਹੀ ਹੈ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਪੂਰੀ ਆਸ ਹੈ ਕਿ ਆਉਂਦੀ ਪੇਸ਼ੀ ਦੇ ਦੌਰਾਨ ਮੁਲਜ਼ਮਾਂ ਦੇ ਖਿਲਾਫ ਚਾਰਜ ਫਰੇਮ ਜ਼ਰੂਰ ਹੋਣਗੇ। ਇਹਦੇ ਨਾਲ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਆਪਾਂ ਇੱਥੇ ਇੱਕ ਹੋਰ ਬ੍ਰੇਕ ਦੇ ਲਈ ਰੁਕਾਂਗੇ ਇਸ ਪ੍ਰੋਗਰਾਮ ਦੇ ਵਿੱਚ ਤੇ ਬ੍ਰੇਕ ਤੋਂ ਪਾਰ ਆਪਣੇ ਨਾਲ ਕੋਸ਼ਿਸ਼ ਕਰਦੇ ਹਾਂ ਆਪਾਂ ਡਾਕਟਰ ਗੁਰਜੋਤ ਸਿੰਘ ਜੀ ਨੂੰ ਜੋੜਨ ਦੀ, ਜਿਨ੍ਹਾਂ ਦੇ ਨਾਲ ਆਪਾਂ ਕਈ ਬਿਮਾਰੀਆਂ ਦੇ ਇਲਾਜ ਬਾਬਤ ਗੱਲਬਾਤ ਕਰਾਂਗੇ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।